ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਆਪਾਂ ਸਾਂਝ ਪਾਵਾਂਗੇ ਪੰਜਾਬ ਦੇ ਵਿੱਚ ਬਲਤੇਜ ਪੰਨੂ ਜੀ ਨਾਲ। ਉਹ ਦੱਸਣਗੇ ਆਪਾਂ ਨੂੰ ਪੰਜਾਬ ਭਾਰਤ ਦੇ ਨਾਲ ਸਿਆਸਤ ਦੇ ਵਿੱਚ ਸਮਾਜ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਦੇਣਗੇ ਜਾਣਕਾਰੀਆਂ, ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਪ੍ਰੋਗਰਾਮ ਦੇ ਸਪਾਂਸਰ ਦੇ ਉੱਤੇ ਤੇ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਉਹ ਜ਼ਰੀਆ ਬਣਦੇ ਨੇ ਤੁਹਾਡੇ ਤੱਕ ਇਹਨਾਂ ਪ੍ਰੋਗਰਾਮਾਂ ਨੂੰ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਪਿਛਲੇ 30 ਸਾਲਾਂ ਤੋਂ ਇੰਸ਼ੋਰੈਂਸ ਦੇ ਨਾਲ ਜੁੜੇ ਹੋਏ ਨੇ, ਇੰਸ਼ੋਰੈਂਸ ਦਾ ਕੰਮ ਕਰਦੇ ਨੇ। ਤੇ ਨੰਬਰ ਡਾਇਲ ਕਰ ਸਕਦੇ ਹੋ ਜੀ 408-272-2500 ਇਹਨਾਂ ਦਾ ਨੰਬਰ ਹੈ। ਹਰ ਤਰ੍ਹਾਂ ਦੀ ਇੰਸ਼ੋਰੈਂਸ ਲੈ ਕੇ ਦਿੰਦੇ ਨੇ ਤੇ ਭਰੋਸੇਯੋਗਤਾ ਦਾ ਦੂਜਾ ਨਾਮ ਕਿਹਾ ਜਾ ਸਕਦਾ ਇਹਨਾਂ ਨੂੰ। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡੀ ਕੋਈ ਸਲਾਹ ਕੋਈ ਸਵਾਲ ਕਰਨਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸੈਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚੰਦੀ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮਨੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੇਲ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਹੈ ਘਰ ਵੇਚਣਾ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ 8559052575। ਹੁਣ ਜੁੜਦੇ ਆਪਾਂ ਪਨੂ ਸਾਹਿਬ ਨਾਲ ਤੇ ਕਰਦੇ ਉਹਨਾਂ ਦਾ ਸਵਾਗਤ। ਪਨੂ ਸਾਹਿਬ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਪਨੂ ਸਾਹਿਬ ਖਬਰਾਂ ਵੱਲ ਨੂੰ ਵਧ ਗਏ ਤੇ 3 ਰਾਜਾਂ ਦੀ ਪੁਲਿਸ ਦਾ ਪੀਪਲੀ ਲਾਈਵ ਮਤਲਬ ਸਮਝ ਨਹੀਂ ਆਇਆ ਜੀ। ਇੱਕ ਫਿਲਮ ਆਈ ਸੀਗੀ ਪਿਪਲੀ ਲਾਈਵ। ਹਾਂਜੀ ਆਈ ਸੀ। ਔਰ ਉਹ ਹੈ ਛੋਟੇ ਬਜਟ ਦੀ ਫਿਲਮ ਸੀ ਪਰ ਬੜੀ ਕਮਾਲ ਦੀ ਸੀਗੀ ਕਿ ਇੱਕ ਜਿਹੜਾ ਕਿਸਾਨ ਹੈ ਉਹ ਇਹ ਗੱਲ ਕਹਿ ਦਿੰਦਾ ਕਿਸੇ ਕੋਲੇ ਵੀ ਮੈਂ ਸੁਸਾਈਡ ਕਰ ਲੈਣਾ ਜੀ। ਤੇ ਚੈਨਲ ਜਿਹੜੇ ਨੇ ਨਾ ਉਹ ਲੈ ਕੇ ਆਪਣੀਆਂ ਓਬੀ ਵੈਨਸ ਤੇ ਪੂਰਾ ਪਿੰਡ ਘੇਰ ਲੈਂਦੇ ਆ। ਉਹ ਬੰਦਾ ਪੂਰੇ ਮੁਲਕ ਦੇ ਵਿੱਚ ਇੱਕ ਵੱਡਾ ਬਣ ਜਾਂਦਾ। ਜੀ ਜੀ ਜੀ, ਠੀਕ ਹੈ। ਤੇਜਿੰਦਰ ਬੱਗਾ, ਜਿਹਨੂੰ ਕੱਲ ਤੱਕ ਦਿੱਲੀ ਦੇ ਵਿੱਚ ਕੁਝ ਲੋਕ ਜਾਣਦੇ ਸੀ, ਉਹਨੇ ਇੱਕ ਵਿਧਾਨ ਸਭਾ ਦੀ ਦਿੱਲੀ ਦੇ ਵਿੱਚ ਚੋਣ ਵੀ ਲੜੀ। ਉਹਦੀ ਨੋਕ ਝੋਂਕ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ, ਖਾਸ ਤੌਰ ਤੇ ਟਵਿੱਟਰ ਦੇ ਉੱਤੇ ਹੁੰਦੀ ਰਹਿੰਦੀ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਨਾਲ। ਕੱਲ ਪਿਪਲੀ ਦੇ ਵਿੱਚ ਇਹ ਸਾਰਾ ਕੁਝ ਕਿਉਂਕਿ ਘੇਰਿਆ ਗਿਆ ਪੰਜਾਬ ਪੁਲਿਸ ਨੂੰ, ਜਿੱਥੇ ਪੰਜਾਬ ਪੁਲਿਸ ਜਿਹੜੀ ਗਈ ਸੀਗੀ ਇਹਨੂੰ ਬੱਗੇ ਨੂੰ ਅਰੈਸਟ ਕਰਨ ਦੇ ਵਾਸਤੇ। ਸੋ ਮੈਂ ਤਾਂ ਕਰਕੇ ਉਹਨੂੰ ਪਿਪਲੀ ਲਾਈਵ ਕਰਨਾ ਜੀ ਕਿ ਪਿਪਲੀ ਲਾਈਵ ਏਦਾਂ ਹੋਇਆ ਕਿ ਪਿਪਲੀ ਤੋਂ ਸਾਰਾ ਕੁਝ ਲਾਈਵ ਕੀਤਾ ਜਾਣ ਲੱਗ ਗਿਆ ਵੱਖ-ਵੱਖ ਚੈਨਲਸ ਦੇ ਵੱਲੋਂ। ਔਰ ਜਿਹੜੀ ਇਹ ਗੱਲ ਤੁਰਦੀ ਤਰਾਉਂਦੀ ਹਾਈ ਕੋਰਟ ਤੱਕ ਪਹੁੰਚ ਗਈ। ਹਾਈ ਕੋਰਟ ਦੇ ਵਿੱਚ ਜਾ ਕੇ ਇਹ ਗੱਲ ਆਖੀ ਗਈ ਪੰਜਾਬ ਦੇ ਵੱਲੋਂ ਕਿ ਜੀ ਸਾਡੇ 12 ਪੁਲਿਸ ਵਾਲੇ ਜਿਹੜੇ ਆ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ। ਹਰਿਆਣੇ ਨੇ ਤਰਕ ਦਿੱਤਾ ਕਿ ਸਾਰੇ ਚਾਹ ਪੀਣ ਡਏ ਆ ਥਾਣੇ ਦੇ ਵਿੱਚ ਬੈਠੇ, ਕਿਸੇ ਨੂੰ ਅਸੀਂ ਬੰਦੀ ਨਹੀਂ ਬਣਾਇਆ। ਹਾਈ ਕੋਰਟ ਨੂੰ ਇਹ ਆਖਿਆ ਗਿਆ ਪੰਜਾਬ ਦੇ ਵੱਲੋਂ ਕਿ ਜੀ ਬੱਗੇ ਨੂੰ ਜਿੱਥੇ ਹੈਗਾ ਉੱਥੇ ਹੀ ਰੋਕ ਲਿਆ ਜਾਵੇ, ਉਹਨੂੰ ਦਿੱਲੀ ਨਾ ਭੇਜਿਆ ਜਾਵੇ, ਕਿਉਂਕਿ ਹੋਇਆ ਇਹ ਕਿ ਬੜੀ ਤੇਜ਼ੀ ਦੇ ਨਾਲ ਘਟਨਾਵਾਂ ਏਡੀ ਤੇਜ਼ ਇਹ ਵਾਪਰੀ ਕਿ ਜਦੋਂ ਪਿਪਲੀ ਦੇ ਵਿੱਚ ਰੋਕਿਆ ਗਿਆ ਹਰਿਆਣੇ ਦੀ ਪੁਲਿਸ ਦੇ ਵੱਲੋਂ, ਉੱਥੇ ਨੋਕ ਝੋਂਕ ਵੀ ਹੋਈ ਪੰਜਾਬ ਤੇ ਹਰਿਆਣੇ ਦੀ ਪੁਲਿਸ ਦੀ। ਜਦੋਂ ਇਹ ਥਾਣੇ ਲੈ ਗਏ, ਥਾਣੇ ਦੇ ਵਿੱਚ ਜਾ ਕੇ ਬਿਠਾਇਆ ਤੇ ਦਿੱਲੀ ਦੀ ਪੁਲਿਸ ਜਿਹੜੀ ਸੀ ਉਹ ਉੱਥੋਂ ਬਾਕੀ ਕੁਝ ਹੋਰ ਕੀਤੇ ਤੋਂ ਬਿਨਾਂ ਭੱਜ ਪਈ ਪਿਪਲੀ ਵੱਲ ਨੂੰ। ਸੋ ਪਿਪਲੀ ਲਾਈਵ ਮੈਂ ਇਸ ਕਰਕੇ ਕਹਿੰਦਾ ਕਿ ਉੱਥੇ ਮਿੰਟ ਦੇ ਉੱਤੇ ਸਿਚੁਏਸ਼ਨ ਜਿਹੜੀ ਸੀ ਉਹ ਬਦਲਦੀ ਹੋਈ ਦਿਸੀ। ਦਿੱਲੀ ਦੀ ਪੁਲਿਸ ਨੇ ਬੱਗੇ ਨੂੰ ਕਾਬੂ ਕਰ ਲਿਆ ਤੇ ਬੱਗੇ ਨੂੰ ਲੈ ਕੇ ਉਹ ਚੱਲ ਪਈ ਹਰਿਆਣੇ ਨੇ ਕਿਹਾ ਕਿ ਸਾਡੇ ਤਾਂ ਪੱਲੇ ਹੀ ਨਹੀਂ ਕੁਝ ਵੀ, ਸਾਡੇ ਕੋਲ ਨਹੀਂ ਹੈਗਾ ਬੱਗੇ ਨੂੰ ਤਾਂ ਲੈ ਗਈ ਦਿੱਲੀ ਦੀ ਪੁਲਿਸ ਤੇ ਇਸ ਕਰਕੇ ਅਸੀਂ ਉਹਨੂੰ ਨਹੀਂ ਹੁਣ ਰੋਕ ਸਕਦੇ। ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਇਸ ਮਾਮਲੇ ਦੇ ਵਿੱਚ ਇਹ ਕਿਹਾ ਕਿ ਨਹੀਂ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਅੱਜ ਸੁਣਵਾਈ ਇਹਦੇ ਉੱਤੇ ਅੱਗੇ ਜਾਰੀ ਰਹੂਗੀ। ਹਰਿਆਣੇ ਨੂੰ ਇਹਦੇ ਉੱਤੇ ਆਪਣਾ ਸਪਸ਼ਟੀਕਰਨ ਦੇਣ ਦੇ ਵਾਸਤੇ ਅੱਜ ਦਾ ਸਮਾਂ ਹਾਈ ਕੋਰਟ ਨੇ ਦਿੱਤਾ। ਜਿਹੜੇ ਦਿੱਲੀ ਪੁਲਿਸ ਦੇ ਵੱਲੋਂ ਕੇਂਦਰ ਸਰਕਾਰ ਦੇ ਐਡੀਸ਼ਨਲ ਸੋਲਿਸਿਟਰ ਜਨਰਲ ਸਤਪਾਲ ਜੈਨ ਨੇ ਅਦਾਲਤ ਦੇ ਵਿੱਚ ਕਿਹਾ ਕਿ ਪੰਜਾਬ ਪੁਲਿਸ ਇਹ ਜਿਹੜਾ ਬੱਗਾ ਹੈ ਤੇਜਿੰਦਰਪਾਲ ਬੱਗਾ, ਉਹਨੂੰ ਸ਼ੋਲੇ ਦਾ ਗੱਬਰ ਸਮਝ ਬੈਠੀ ਆ ਤੇ ਇਸ ਕਰਕੇ ਬਿਨਾਂ ਕੋਈ ਜਾਣਕਾਰੀ ਦਿੱਤੇ ਤੋਂ ਦਿੱਲੀ ਦੀ ਪੁਲਿਸ ਨੂੰ ਉਹਨੂੰ ਅਰੈਸਟ ਕਰਨ ਜਿਹੜੀ ਉਹ ਤੁਰ ਪਈ। ਜੇ
ਐਕਸਪਰਟ ਰਾਏ ਦੇ ਉੱਤੇ ਜਾਈਏ ਤਾਂ ਐਕਸਪਰਟ ਜਿਹੜੇ ਉਹ ਕਹਿੰਦੇ ਆ ਕਿ ਇੱਕ ਦੋਸ਼ੀ ਨੂੰ ਦੂਜੇ ਰਾਜ ਦੇ ਵਿੱਚੋਂ ਜਦੋਂ ਗ੍ਰਿਫਤਾਰ ਕਰਨਾ ਹੋਵੇ ਤਾਂ ਇੱਕ ਪ੍ਰਕਿਰਿਆ ਹੈ, ਜੀ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਂਦਾ। ਇਹ ਲਾਲ ਡਾਇਰੀ ਰਜਿਸਟਰ ਦੇ ਵਿੱਚ ਆਮਦ ਦਰਜ ਕਰਨੀ ਜ਼ਰੂਰੀ ਹੁੰਦੀ ਆ ਜੀ ਤੇ ਜਿਹੜੀ ਲੋਕਲ ਪੁਲਿਸ ਆ ਉਹਨੂੰ ਨਾਲ ਲੈ ਕੇ ਗ੍ਰਿਫਤਾਰ ਕੀਤਾ ਜਾਂਦਾ। ਪਰ ਕੁਝ ਐਕਸਪਰਟ ਇਹ ਵੀ ਕਹਿੰਦੇ ਆ ਕਿ ਜੇ ਤੁਹਾਡੇ ਕੋਲੇ ਕੇਸ ਜਿਹੜਾ ਹੈ ਜਿਹਦੇ ਵਿੱਚ ਤੁਸੀਂ ਅਰੈਸਟ ਕਰਨਾ ਕਿਸੇ ਬੰਦੇ ਨੂੰ, ਉਹਦਾ ਆਧਾਰ ਬਹੁਤ ਮਜ਼ਬੂਤ ਹੋਵੇ, ਫਿਰ ਤੁਹਾਨੂੰ ਲਾਲ ਡਾਇਰੀ ਦੇ ਵਿੱਚ ਆਮਦ ਦਰਜ ਕਰਨੀ ਵੀ ਜ਼ਰੂਰੀ ਨਹੀਂ ਗੀ। ਮੰਨ ਲਓ ਮੈਂ ਇੱਕ ਮਿਸਾਲ ਤੁਹਾਨੂੰ ਦਿੰਦਾ, ਜਿਹੜੀ ਪਰਸੋਂ ਗ੍ਰਿਫਤਾਰੀ ਹੋਈ ਕਰਨਾਲ ਦੇ ਕੋਲੋਂ ਕੁਝ ਮੁੰਡੇ ਫੜੇ ਗਏ ਜਿਨ੍ਹਾਂ ਨੇ ਜੀ ਫਿਰੋਜ਼ਪੁਰ ਤੋਂ ਵਿਸਫੋਟਕ ਸਮੱਗਰੀ ਚੁੱਕੀ, ਹੂੰ ਉਹ ਪੰਜਾਬ ਦੇ ਵਿੱਚ ਕਾਬੂ ਨਹੀਂ ਆ ਸਕੇ। ਕਰਨਾਲ ਦੇ ਕੋਲੇ ਉਹਨਾਂ ਦੀ ਗੱਡੀ ਬਸਤਾੜਾ ਟੋਲ ਪਲਾਜ਼ੇ ਦੇ ਉੱਤੇ ਫੜ ਲਈ ਗਈ। ਜੀ ਹੁਣ ਮੰਨ ਲਓ ਜਿਹੜੇ ਉਹਨਾਂ ਪਿੱਛਾ ਕਰ ਰਹੇ ਸੀਗੇ, ਜੇ ਉਹ ਕਰਨਾਲ ਦੇ ਵਿੱਚ ਜਾ ਕੇ ਲਾਲ ਡਾਇਰੀ ਦੇ ਵਿੱਚ ਆਮਦ ਪਾਉਂਦੇ ਤਾਂ ਉਹ ਬੰਦੇ ਉੱਥੋਂ ਨਿਕਲ ਜਾਣੇ ਸੀ। ਹੂੰ ਇਸ ਕਰਕੇ ਹਰ ਜਿਹੜਾ ਕੇਸ ਹੈ ਨਾ ਜੀ, ਉਹਦਾ ਇੱਕ ਡਿਫਰੈਂਟ ਐਂਗਲ ਹੈ ਕਿ ਤੁਸੀਂ ਕਿਹੜੇ ਕੇਸ ਨੂੰ ਕਿਸ ਤਰੀਕੇ ਦੇ ਨਾਲ ਲੈ ਰਹੇ ਹੋ। ਇੱਕ ਦੂਜਾ, ਇਹਦੇ ਵਿੱਚ ਪੰਜਾਬ ਪੁਲਿਸ ਨੇ ਚੁਸਤੀ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਚੁਸਤੀ ਉਹਨੂੰ ਉਲਟ ਪਈ। ਚੁਸਤੀ ਇਹਨਾਂ ਨੇ ਇਹ ਮਾਰੀ, ਇਹਨਾਂ ਨੇ ਦੋ ਟੀਮਾਂ ਬਣਾਤੀਆਂ। ਇੱਕ ਟੀਮ ਤਾਂ ਜਿਹੜੀ ਸੀ ਉਹ ਬੱਗੇ ਨੂੰ ਅਰੈਸਟ ਕਰਨ ਦੇ ਵਾਸਤੇ ਚਲੇਗੀ, ਜਦੋਂ ਉਹ ਗਈ ਉਦੋਂ ਇਹਨਾਂ ਨੇ ਦੂਜੀ ਟੀਮ ਜਿਹੜੀ ਸੀ ਉਹ ਥਾਣੇ ਦੇ ਵਿੱਚ ਭੇਜ ਦਿੱਤੀ ਕਿ ਜਾਓ ਤੇ ਉੱਥੇ ਲਾਲ ਡਾਇਰੀ ਦੇ ਵਿੱਚ ਜਾ ਕੇ ਆਮਦ ਪਾ ਦਿਓ। ਹੂੰ ਹੁਣ ਇੱਕ ਗੱਲ ਜਿਹੜੀ ਨਾ, ਇਹਨਾਂ ਦੀ ਚੁਸਤੀ ਜਿਹੜੀ ਉਹ ਉੱਥੇ ਮਾਰੀ ਗਈ ਕਿ ਜਿਹੜਾ ਤਜਿੰਦਰ ਬੱਗੇ ਦਾ ਫੋਨ ਸੀਗਾ ਉਹ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ, ਉਹਨੂੰ ਸਵਿਚ ਆਫ ਨਹੀਂ ਕੀਤਾ, ਜੀ ਉਹਨੂੰ ਸਰਵੇਲੈਂਸ ਦੇ ਉੱਤੇ ਲਾਇਆ ਹੋਇਆ ਸੀਗਾ। ਦਿੱਲੀ ਦੀ ਪੁਲਿਸ ਨੇ ਉਸ ਫੋਨ ਨੂੰ ਜਿਹੜਾ ਸੀਗਾ ਉਹ ਫੜ ਲਿਆ ਤੇ ਉਹਦੀ ਲੋਕੇਸ਼ਨ ਜਿਹੜੀ ਸੀ ਉਹਨਾਂ ਨੂੰ ਪਤਾ ਲੱਗਣੀ ਸ਼ੁਰੂ ਹੋ ਗਈ। ਦਿੱਲੀ ਦੀ ਪੁਲਿਸ ਹਰਿਆਣੇ ਦੀ ਪੁਲਿਸ ਜਿਹੜੀ ਸੀ ਉਹਦੇ ਇਸ ਪਾਰਟੀ ਨੂੰ ਪਿਪਲੀ ਦੇ ਵਿੱਚ ਰੋਕਣ ਤੋਂ ਪਹਿਲਾਂ ਚੱਲ ਪਈ ਹੋਈ ਸੀ। ਉਹ ਮਗਰ ਇੱਕ ਕਿਸਮ ਦੇ ਨਾਲ ਥੋੜੀ ਵਿਸ਼ਤ ਦੇ ਉੱਤੇ ਪੰਜਾਬ ਪੁਲਿਸ ਦੇ ਪਿੱਛੇ ਚੜੀ ਆਉਂਦੀ ਸੀਗੀ। ਦੂਜਾ ਜਿਹੜਾ ਇਹ ਵੀ ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ IG ਰੈਂਕ ਦਾ ਆਫੀਸਰ ਹੈ, ਉਹਨੇ ਦੋਹਰੀ ਭੂਮਿਕਾ ਨਿਭਾਈ। ਉਹਨੇ ਇੱਕ ਤਾਂ ਜਿਹੜਾ ਇੱਥੇ ਨਾਲ ਪੁਲਿਸ ਦੇ ਨਾਲ ਸੀ, ਦੂਜੇ ਪਾਸੇ ਉਹ ਇਨਫਾਰਮ ਦੂਜੇ ਪਾਸੇ ਵੀ ਕਰ ਰਿਹਾ ਸੀ ਕਿ ਹੁਣ ਇੱਥੇ ਪਹੁੰਚ ਗਏ, ਹੁਣ ਆ ਹੋ ਗਿਆ। ਉਹਦੀ ਇਨਫੋਰਮੇਸ਼ਨ ਜਿਹੜੀ ਸੀ ਉਹਦੇ ਕਰਕੇ ਇਹ ਕਿਤੇ ਨਾ ਕਿਤੇ ਪੰਜਾਬ ਪੁਲਿਸ ਜਿਹੜੀ ਤਜਿੰਦਰਪਾਲ ਬੱਗੇ ਨੂੰ ਗ੍ਰਿਫਤਾਰ ਕਰਨ ਗਈ ਸੀ, ਤਜਿੰਦਰਪਾਲ ਬੱਗਾ ਜਿਹਨੂੰ ਪਰਸੋਂ ਤੱਕ ਕੋਈ ਨਹੀਂ ਸੀ ਜਾਣਦਾ, ਕੱਲ ਜਿਹੜੀ ਆ ਸਾਰੇ ਚੈਨਲਾਂ ਦੇ ਉੱਤੇ ਬੱਗਾ ਬੱਗਾ ਹੋ ਗਈ। ਬੱਗਾ ਕੋਈ ਏਡੀ ਵੱਡਾ ਨਾ ਤਾਂ ਨੇਤਾ ਹੈ, ਨਾ ਕੋਈ ਉਹ ਏਡੀ ਵੱਡੀ ਚੀਜ਼ ਆ, ਬੁਲਾਰਾ ਬਹੁਤ ਵੱਡਾ ਹੋਵੇ ਜਾਂ ਉਹਦੀ ਮਤਲਬ ਕਿ ਫੈਨ ਫੋਲੋਇੰਗ ਇੰਨੀ ਹੋਵੇ, ਉਹਨੂੰ ਲੋਕ ਇੰਨੇ ਚਾਹੁੰਦੇ ਹੋਣ, ਏਦਾਂ ਦਾ ਕੁਝ ਵੀ ਨਹੀਂ ਹੈਗਾ। ਬਿਨਾਂ ਵਜ੍ਹਾ ਤੋਂ ਇੱਕ ਬੰਦੇ ਨੂੰ ਇੰਨਾ ਚੁੱਕ ਕੇ ਹੀਰੋ ਟਾਈਪ ਜਿਹੜਾ ਉਹ ਬਣਾ ਦਿੱਤਾ ਜੀ ਜੀ। ਅੱਛਾ, ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦੀ ਗੱਲ ਕਰੀਏ ਪੰਨੂ ਸਾਹਿਬ, ਤਾਂ ਸਰਕਾਰ ਕੋਈ ਤਜਰਬਾ ਕਰਨ ਜਾ ਰਹੀ ਹੈ? ਦੇਖੋ, ਤਜਰਬੇ 2-3 ਸਰਕਾਰ ਕਰ ਰਹੀ ਆ, ਵਧੀਆ ਨੇ। ਜੇ ਹੁਣ ਇਹ ਕਿੰਨੇ ਸਫਲ ਹੁੰਦੇ ਆ ਇਹਦੇ ਉੱਤੇ ਨਿਰਭਰ ਆ, ਕਿਉਂਕਿ ਜਿਹੜਾ ਕਿਸਾਨ ਹੈ ਉਹ ਲਕੀਰ ਦਾ ਫਕੀਰ ਬਣ ਗਿਆ ਹੋਇਆ। ਉਹ ਕਹਿੰਦਾ ਜੀ ਮੈਂ ਜੇ ਪੂਸਾ ਲਾਉਣਾ ਤੇ ਪੂਸਾ ਹੀ ਲਾਉਣਾ, ਜੇ ਪਰਾਲੀ ਸਾੜਨੀ ਹੈ ਤੇ ਪਰਾਲੀ ਸਾੜਨੀ ਹੈ, ਜੇ ਨਾੜ ਸਾੜਨਾ ਤੇ ਨਾੜ ਸਾੜਨਾ। ਉਹ ਨਹੀਂ ਮੰਨਦਾ ਕਿਸੇ ਦੀ ਗੱਲ, ਉਹ ਨਹੀਂ ਸੁਣਦਾ ਕਿਸੇ ਦੀ ਗੱਲ। ਉਹ ਸਿਰਫ ਇੱਕੋ ਗੱਲ ਦੇ ਉੱਤੇ ਆ ਕਿ ਮੈਂ ਕਣਕ ਤੇ ਝੋਨਾ ਲਾਉਣਾ, ਮੈਂ ਉਹਦੇ ਵਿੱਚੋਂ ਬਾਹਰ ਨਹੀਂ ਨਿਕਲਣਾ। ਹਾਂ, ਇੰਨਾ ਆ ਕਿ ਜੇ ਕਿਸਾਨ ਚਾਹਵੇ ਤੇ ਇਸ ਵਾਰੀ ਕੁਝ ਤਬਦੀਲੀਆਂ ਹੋ ਸਕਦੀਆਂ ਨੇ। ਇੱਕ ਤਾਂ ਜਿਹੜੀ ਸਿੱਧੀ ਬਿਜਾਈ ਆ ਝੋਨੇ ਦੀ, ਇਹ 20 ਮਈ ਤੋਂ ਸ਼ੁਰੂ ਹੋ ਸਕਦੀ ਹੈ। ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ, ਜਿਹੜਾ ਕਿ ਪਾਣੀ ਦੀ ਵੱਡੀ ਬੱਚਤ ਕਰ ਸਕਦੀ ਹੈ ਬਿਨਾਂ ਕਿਸੇ ਸ਼ੱਕ ਦੇ, ਔਰ ਬਿਜਲੀ ਦੀ ਬੱਚਤ ਵੀ ਇਹਦੇ ਨਾਲ ਹੋ ਸਕਦੀ ਹੈ। ਦੂਜਾ, ਸਰਕਾਰ ਨੇ ਇਹ ਗੱਲ ਕਹੀ ਆ ਕਿ 60 ਮੂੰਗੀ ਦਾ ਸਮਾਂ ਅਜੇ ਵੀ ਹੈਗਾ, 15 ਤੱਕ ਇਹ ਲਾਈ ਜਾ ਸਕਦੀ ਹੈ, ਬੀਜੀ ਜਾ ਸਕਦੀ ਹੈ ਮੂੰਗੀ। 60 ਮੂੰਗੀ ਵੱਢ ਕੇ ਜਿਹੜਾ ਜੂਨ ਦਾ ਅਖੀਰ ਆ ਜਾਊਗਾ, ਜੁਲਾਈ ਦਾ ਪਹਿਲਾ ਹਫ਼ਤਾ, ਵੀ ਉਦੋਂ ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਜਿਹੜੀਆਂ ਲੇਟ ਲੱਗਦੀਆਂ ਨੇ ਉਹ ਲਾ ਲਿਓ, ਜਾਂ ਬਾਸਮਤੀ ਲਾ ਲਿਓ। ਬਾਸਮਤੀ ਲਾਓਗੇ ਤੇ ਉਹ ਜ਼ਿਆਦਾ ਫਾਇਦੇ ਵਾਲੀ ਹੈ, ਸਰਕਾਰ ਇਹ ਕਹਿੰਦੀ ਹੈ, ਕਿਉਂਕਿ ਬਾਸਮਤੀ ਦੀ ਡਿਮਾਂਡ ਬਹੁਤ ਹੈ। ਝੋਨੇ ਦੀ ਡਿਮਾਂਡ ਅੱਜ ਮਜਬੂਰੀ 'ਚ MSP ਦੇ ਕਰਕੇ ਚੁੱਕਣਾ ਪੈ ਰਿਹਾ, ਪਰ ਇਹ ਪ੍ਰਵੀਨ ਜੀ ਚੁੱਕਣਾ ਨਹੀਂ ਸੈਂਟਰਲ ਏਜੰਸੀਆਂ ਨੇ, ਉਹ ਸਾਲ ਨੂੰ ਬੰਦ ਕਰ ਦੇਣ,
2 ਨੂੰ ਕਰ ਦੇਣ, 3 ਨੂੰ ਕਰ ਦੇਣ, ਕਰ ਦੇਣਾ ਉਹਨਾਂ ਨੇ ਬੰਦ ਇਹ। ਕਿਉਂਕਿ ਇੱਕ ਇਸ਼ਾਰਾ ਤਾਂ ਜਿਹੜਾ ਕੇਂਦਰੀ ਖੇਤੀਬਾੜੀ ਮੰਤਰੀ ਬੜਾ ਵੱਡਾ ਪਿਛਲੇ ਦਿਨੀ ਕਰ ਗਏ ਆ, ਉਹਨੂੰ ਅਜੇ ਵੀ ਗੰਭੀਰਤਾ ਦੇ ਨਾਲ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਨੇ ਨਹੀਂ ਲਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦਾ ਕਿਸਾਨ ਜਿਹੜੀ ਫਸਲ ਬੀਜਦਾ ਉਹ ਆਪਣੇ ਖਾਣ ਵਾਸਤੇ ਥੋੜੀ ਵੇਚਦਾ, ਉਹ ਖਾਂਦਾ ਨਹੀਂ, ਉਹ ਜ਼ਹਿਰੀਲੀ ਆ, ਉਹ ਵੇਚਣ ਵਾਸਤੇ ਬੀਜਦਾ। ਇਹ ਬਹੁਤ ਵੱਡੀ ਗੱਲ ਹੈ। ਪੰਜਾਬ ਦੀ ਫਸਲ ਦੀ ਜ਼ਰੂਰਤ ਨਹੀਂ ਉਹਨਾਂ ਨੂੰ, ਇਹਦਾ ਸਿੱਧਾ ਭਾਵ ਇਹ ਆ ਕਹਿਣ ਦਾ ਉਹਨਾਂ ਦਾ। ਅੱਛਾ, ਜੇ ਬਾਸਮਤੀ ਲਾ ਲੈਂਦੇ, ਬਾਸਮਤੀ ਦੀ ਡਿਮਾਂਡ ਬਹੁਤ ਹੈ, ਵਿਸ਼ਵ ਪੱਧਰ ਦੇ ਉੱਤੇ ਡਿਮਾਂਡ ਹੈ ਬਹੁਤ ਵੱਡੀ। ਦੂਜਾ, ਸਰਕਾਰ ਇੱਕ ਤਜਰਬਾ ਹੋਰ ਕਰਨ ਜਾ ਰਹੀ ਆ, ਉਹਨੇ ਜ਼ੋਨ ਦੇ ਵਿੱਚ ਵੰਡ ਦਿੱਤਾ ਪੰਜਾਬ ਨੂੰ। ਝੋਨੇ ਦੀ ਜਿਹੜੀ ਕੱਦੂ ਵਾਲੀ ਜਿਹੜਾ ਝੋਨਾ ਲਾਇਆ ਜਾਂਦਾ ਉਹਦੀ ਲਵਾਈ ਨੂੰ ਲੈ ਕੇ ਇਹ ਜ਼ੋਨ ਜਿਹੜੇ ਬਣਾ ਦਿੱਤੇ ਗਏ ਨੇ। ਮਾਲਵੇ ਦੇ ਵਿੱਚ 2 ਜ਼ੋਨ ਨੇ, ਮਾਝੇ ਤੇ ਦੁਆਬੇ ਦੇ ਜ਼ੋਨ ਨੇ। 18 ਜੂਨ ਤੋਂ ਝੋਨਾ ਲੱਗ ਸਕਦਾ ਕੱਦੂ ਵਾਲਾ, ਔਰ ਜਿਹੜੀ 18 ਜੂਨ ਹੈ ਉਹਦੇ ਤੇ ਜਿਹੜਾ ਨੋਟੀਫਿਕੇਸ਼ਨ ਦੇ ਅਨੁਸਾਰ ਪਹਿਲਾਂ ਸੰਗਰੂਰ, ਬਰਨਾਲਾ, ਮਲੇਰਕੋਟਲਾ, ਲੁਧਿਆਣਾ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਪਹਿਲਾ ਜ਼ੋਨ ਆਉਂਦਾ। 18 ਜੂਨ ਤੋਂ ਇੱਥੇ ਝੋਨਾ ਲੱਗ ਸਕਦਾ। ਦੂਜਾ ਜਿਹੜਾ ਜ਼ੋਨ ਹੈ ਉੱਥੇ 22 ਤਰੀਕ ਤੋਂ ਝੋਨਾ ਲੱਗ ਸਕੂਗਾ, ਉਦੋਂ ਪਹਿਲਾਂ ਨਹੀਂ ਲੱਗ ਸਕਦਾ। ਇਹਦੇ ਚ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਫਿਰੋਜ਼ਪੁਰ ਤੇ ਫਾਜ਼ਿਲਕਾ ਆਉਂਦਾ। ਤੀਜਾ ਜ਼ੋਨ ਬਣਾਇਆ ਗਿਆ ਜਿੱਥੇ 24 ਤਰੀਕ ਤੋਂ ਝੋਨਾ ਲੱਗੂਗਾ, ਔਰ ਇਹਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ ਤੇ ਸ੍ਰੀ ਮੁਕਤਸਰ ਸਾਹਿਬ ਆਉਂਦੇ ਆ। ਮਾਝਾ ਖਿੱਤਾ ਆਉਂਦਾ ਜਿਹੜਾ ਅਖੀਰ ਦੇ ਵਿੱਚ, ਜਿੱਥੇ 26 ਤਰੀਕ ਤੋਂ ਝੋਨਾ ਲਾਇਆ ਜਾ ਸਕਦਾ। ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ ਤੇ ਦੁਆਬੇ ਦਾ ਇੱਕ ਸ਼ਹਿਰ ਹੁਸ਼ਿਆਰਪੁਰ ਇਹਦੇ ਵਿੱਚ ਆਉਂਦਾ। ਨੋਟੀਫਿਕੇਸ਼ਨ ਦੇ ਅਨੁਸਾਰ ਪਾਵਰਕਾਮ ਦੇ ਵੱਲੋਂ 20 ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ ਹਰ ਬਦਲਵੇਂ ਦਿਨ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਊਗੀ। ਜਿਹੜਾ ਕੱਦੂ ਵਾਲਾ ਝੋਨਾ ਹੈ ਉਹਦੇ ਵਾਸਤੇ ਜਿਹੜੀ ਜ਼ੋਨ ਵੰਡ ਕੀਤੀ ਗਈ ਹੈ, ਇਹ ਇਸ ਕਰਕੇ ਕੀਤੀ ਗਈ ਆ ਕਿ ਬਿਜਲੀ ਦਾ ਲੋਡ ਇੱਕਦਮ ਨਾ ਪਵੇ। ਜਦੋਂ ਵੰਡਵੇਂ ਰੂਪ ਦੇ ਵਿੱਚ ਹੌਲੀ ਹੌਲੀ ਆਊ ਤੇ ਉਦੋਂ ਤੱਕ ਜਿਹੜਾ PSPCL ਹੈ ਉਹ ਬਦਲਵੇਂ ਪ੍ਰਬੰਧ ਕਰ ਸਕਦਾ ਹੈ ਕਿ ਜਦੋਂ ਇੱਕਦਮ ਲੋਡ ਪੈ ਜਾਂਦਾ ਤੇ ਆਪਾਂ ਦੇਖੀਦਾ ਹਰ ਸਾਲ ਬਹੁਤ ਵੱਡੇ ਫਾਲਟ ਪੈ ਜਾਂਦੇ ਆ, ਫਿਰ ਕਈ ਦਿਨ ਬਿਜਲੀ ਉਹ ਨਹੀਂ ਆਉਂਦੀ, ਕਿਤੇ ਟਰਾਂਸਫਾਰਮਰ ਸੜ ਗਿਆ, ਕਿਤੇ ਕੁਝ ਹੋ ਗਿਆ, ਉਹ ਮੁਸ਼ਕਲਾਂ ਦੇ ਨਾਲ ਜਿਹੜਾ ਉਹ ਹੱਲ ਹੋ ਸਕਦਾ। ਦੂਜਾ ਇਹਦਾ ਫਾਇਦਾ ਇਹ ਵੀ ਹੋ ਸਕਦਾ ਕਿ ਜਦੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਆ ਤੇ ਇੱਕਦਮ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਬੜੀ ਵੱਡੀ ਜ਼ਰੂਰਤ ਪੈਂਦੀ ਹੈ ਤੇ ਉਹ ਲੱਭਦੇ ਨਹੀਂਗੇ। ਜਦੋਂ ਜ਼ੋਨ ਦੇ ਹਿਸਾਬ ਦੇ ਨਾਲ ਹੋਊਗਾ, ਉਹਨਾਂ ਮਜ਼ਦੂਰਾਂ ਨੂੰ ਵੀ ਫਾਇਦਾ ਹੋ ਸਕਦਾ, ਕਿਸਾਨਾਂ ਨੂੰ ਵੀ ਉਹਦਾ ਫਾਇਦਾ ਹੋ ਸਕਦਾ। ਹੁਣ 3-4 ਚੀਜ਼ਾਂ ਨੇ, ਤਜਰਬੇ ਨਵੇਂ ਆ, ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਆ। ਸਰਕਾਰ ਵੱਲੋਂ ਅਜਿਹੇ ਤਜਰਬੇ ਪਹਿਲਾਂ ਨਹੀਂ ਕੀਤੇ ਗਏ, ਨਾ ਸਿੱਧੀ ਬਿਜਾਈ ਵਾਲਾ ਕਦੀ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਨਾ ਸੱਠੀ ਮੂੰਗੀ ਵਾਲਾ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਨਾ ਇਹ ਜ਼ੋਨ ਵੰਡ ਵਾਲਾ ਜਿਹੜਾ ਤਜਰਬਾ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਕਿਸਾਨ ਇਹਦਾ ਕਿੰਨਾ ਲਾਹਾ ਲੈ ਸਕਦੇ ਆ, ਸਭ ਤੋਂ ਵੱਡੀ ਗੱਲ ਜਿਹੜੀ ਆ, ਇਹਦਾ ਕਿੰਨਾ ਫਾਇਦਾ ਹੋਊਗਾ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਬਚਾਉਣ ਦੇ ਵਿੱਚ, ਕਿਉਂਕਿ ਸਾਰੇ ਯਤਨ ਉਹਦੇ ਨਾਲ ਜੁੜੇ ਹੋਏ ਨੇ। ਐਕਸਪਰਟ ਇਹ ਗੱਲ ਕਹਿੰਦੇ ਆ ਕਿ ਵੱਧ ਤੋਂ ਵੱਧ 19 ਸਾਲ ਹੈ ਧਰਤੀ ਹੇਠਲਾ ਪਾਣੀ ਪੰਜਾਬ ਦਾ। ਪੰਜਾਬ ਬੰਜਰ ਬਣਨ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਹੁਣ ਇਹਨੂੰ ਬਚਾਉਣ ਦੇ ਵਾਸਤੇ ਕਿਸਾਨ ਭਾਈਚਾਰਾ ਕਿੰਨਾ ਰੋਲ ਨਿਭਾਉਂਦਾ ਇਹ ਵੇਖਣਾ ਹੋਊਗਾ। ਜਿਹੜੀ ਮੁੱਖ ਮੰਤਰੀ ਹੋਰਾਂ ਦੇ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਸੀ। ਇਹ ਸਾਰੀਆਂ ਆਫਰ ਉਹਨਾਂ ਨੂੰ ਦੱਸੀਆਂ ਗਈਆਂ ਸੀ, ਪਰ ਇਹਨਾਂ ਨੇ ਬਾਹਰ ਆ ਕੇ ਕਿਸੇ ਕਿਸਾਨਾਂ ਦੇ ਨਾਲ ਉਹਦੇ ਸੰਬੰਧੀ ਗੱਲਬਾਤ ਨਹੀਂ ਕੀਤੀ। ਜੀ। ਅੱਛਾ, ਕੈਪਟਨ ਸਾਹਿਬ ਦੀ ਗੱਲ ਕਰੀਏ, ਪਨੂੰ ਸਾਹਿਬ, ਕਦੇ ਕੋਈ ਟਾਈਮ ਸੀ MLA ਲਈ ਮਿਲਣ ਲਈ ਜਿਹੜਾ ਟਾਈਮ ਨਹੀਂ ਸੀਗਾ, ਇਹਨਾਂ ਕੋਲੇ ਸਮਾਂ ਹੈ ਨਹੀਂ ਸੀ, ਪਰ ਹੁਣ ਦੱਸਦੇ ਆ ਵੀ ਨਗਰ ਕੌਂਸਲਰ ਦੇ ਜਿਹੜੇ ਮੈਂਬਰ ਹੈ ਉਹ ਵੀ ਸਿਸਮਾਂ ਦੇ ਵਿੱਚ ਲਕੋਲੇ ਹੈ। ਮਾਜਰਾ ਕੀ ਹੈ? ਤੇ ਨਾ ਜੀ, ਕੱਲ ਆਪਾਂ ਗੱਲ ਕੀਤੀ ਸੀਗੀ ਕਿ ਰਾਜਾ ਵੜਿੰਗ ਨੇ ਆਉਣਾ ਸੀਗਾ। ਹਾਂਜੀ। ਜਦੋਂ ਸਰਕਾਰ ਨਹੀਂ ਰਹੀ ਤੇ ਉਦੋਂ ਉਸ ਵੇਲੇ ਨਿਗਮ ਦੇ ਉੱਤੇ ਜਦੋਂ ਲੱਗਿਆ ਸੀਗਾ ਕਿ ਜਿਹੜਾ ਬਿੱਟੂ ਮੇਹਰ ਹੈ, ਜਿਹੜਾ ਚਹੇਤਾ ਹੈ ਮਹਿਲ ਦਾ, ਉਹਨੂੰ ਲਾਉਣ ਦੇ ਵਾਸਤੇ ਜਦੋਂ ਕੋਸ਼ਿਸ਼ ਹੋ ਰਹੀ ਸੀਗੀ ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਇੱਥੇ ਪਟਿਆਲੇ ਆਏ ਸੀ ਜੀ। ਔਰ ਪਟਿਆਲੇ ਆ ਕੇ ਉਹਦੀ ਗੱਡੀ ਇਹਨਾਂ ਦੀ ਜਿਹੜੀ ਉਹ ਹਟਵੀਂ ਪਾਰਕ ਕਰਵਾਤੀ ਬ੍ਰਹਮ ਮਹਿੰਦਰੇ ਨੇ, ਤੇ ਲਿਫਟ ਬੰਦ ਕਰਵਾਤੀ। ਉਹ ਪੌੜੀਆਂ ਚੜ੍ਹ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਪਿਆ ਸੀ ਨਿਗਮ ਦੇ ਦਫ਼ਤਰ। ਤੁਹਾਡੀ ਉਹੀ ਗੱਲ ਸੀ ਵੀ ਕਿਸੇ ਵੇਲੇ ਤਾਂ ਉਹ ਕਿਸੇ MLA ਨੂੰ ਮਿਲਣ ਦਾ ਸਮਾਂ ਨਹੀਂ ਸੀਗਾ, ਸੀਸਵਾਂ ਦੇ ਅੰਦਰੋਂ ਨਹੀਂ ਨਿਕਲਦੇ ਸੀ।
ਤੇ ਕਿਸੇ ਵੇਲੇ ਮੇਅਰ ਦੀ ਕੁਰਸੀ ਨੂੰ ਬਚਾਉਣ ਦੇ ਵਾਸਤੇ ਪੌੜੀਆਂ ਚੜ੍ਹ ਕੇ ਕੈਪਟਨ ਅਮਰਿੰਦਰ ਸਿੰਘ ਉੱਪਰ ਪਹੁੰਚੇ ਸੀ ਨਿਗਮ ਦੇ ਦਫ਼ਤਰ। ਜੀ। ਹੁਣ ਕੀ ਹੋਇਆ ਕਿ ਜਦੋਂ ਰਾਜਾ ਵੜਿੰਗ ਨੇ ਆਉਣਾ ਸੀਗਾ ਤੇ ਜਿਹੜੇ ਐਕਚੁਅਲੀ ਮੇਅਰ ਦੀ ਕੁਰਸੀ ਜਿਨ੍ਹਾਂ 2 ਜਾਂ 3 ਨਗਰ ਕੌਂਸਲਾਂ ਦੇ ਸਿਰ ਦੇ ਉੱਤੇ ਖੜੀ ਆ, ਹਾਂਜੀ। ਜੇ ਉਹ ਪਾਲਾ ਬਦਲ ਜਾਂਦੇ ਆ ਤੇ ਫਿਰ ਮੇਅਰ ਦੀ ਕੁਰਸੀ ਚਲੇ ਜਾਂਦੀ ਆ। ਹਾਲਾਂਕਿ ਮੇਅਰ ਦੀ ਕੁਰਸੀ ਕਿੰਨੀ ਕੁ ਦੇਰ ਆ, ਕੋਈ ਬਹੁਤਾ ਲੰਬਾ ਸਮਾਂ ਨਹੀਂ ਹੈਗਾ। ਜੀ। ਇਹ ਕਿਹਾ ਜਾ ਰਿਹਾ ਕਿ ਨਿਗਮ ਦੀਆਂ ਤਿਆਰੀਆਂ ਸਰਕਾਰ ਕਰ ਰਹੀ ਆ ਨਿਗਮ ਦੀਆਂ ਚੋਣਾਂ ਦੇ ਵਾਸਤੇ। ਅਗਲੇ 1-2 ਮਹੀਨਿਆਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਪੰਜਾਬ ਦੇ ਵਿੱਚ ਆ ਸਕਦੀਆਂ ਨੇ। ਹੁਣ ਜਿੰਨੀ ਦੇਰ ਇਹ ਨਿਗਮ ਦੀਆਂ ਚੋਣਾਂ ਨਹੀਂ ਆਉਂਦੀਆਂ ਉਨੀ ਦੇਰ ਤੱਕ ਮਹਿਲ ਜਿਹੜਾ ਉਹ ਇਹ ਚਾਹੁੰਦਾ ਹੈ ਕਿ ਬਿੱਟੂ ਸ਼ਰਮਾ ਮੇਅਰ ਬਣਿਆ ਰਹੇ, ਜੀ। ਵੀ ਕਿਤੇ ਇਹ ਵੀ ਧੱਬਾ ਨਾ ਉਹਨਾਂ ਦੇ ਉੱਤੇ ਲੱਗ ਜਾਏ ਵੀ ਲਿਆ ਮੇਅਰ ਵੀ ਨਹੀਂ ਹੁਣ ਰਿਹਾ। ਜੇ ਲੱਥ ਵੀ ਜਾਊਗਾ ਤਾਂ ਏਡੀ ਵੀ ਕੋਈ ਗੱਲ ਨਹੀਂ, ਪਰ ਉਹਨਾਂ ਨੂੰ ਇਹ ਲੱਗਦਾ ਕਿ ਉਦੋਂ ਤੱਕ ਅਸੀਂ ਨਿਗਮ ਦੀਆਂ ਚੋਣਾਂ ਦੀ ਤਿਆਰੀ ਕਰ ਸਕਦੇ ਹਾਂ। ਜਦੋਂ ਰਾਜਾ ਵੜਿੰਗ ਦੇ ਆਉਣ ਦੀ ਭਿਣਕ ਲੱਗੀ ਤਾਂ ਮੈਸੇਜ ਨਗਰ ਕੌਂਸਲਰਾਂ ਨੂੰ ਲੱਗ ਗਏ ਸਾਰੇ ਦੇ ਸਾਰੇ। ਅੱਛਾ, ਇਹਦੇ ਵਿੱਚ ਭੁਲੇਖੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਪਾਲਾ ਬਦਲ ਸਕਦੇ ਸੀ ਉਹਨਾਂ ਨੂੰ ਵੀ ਮੈਸੇਜ ਲੱਗ ਗਏ। ਉਹਨਾਂ ਦੇ ਸੰਬੰਧੀ ਜਦੋਂ ਜਿਹੜੀ ਰਣਿੰਦਰ ਸਿੰਘ ਦੀ ਭੈਣ ਹੈ ਜੈਇੰਦਰ ਕੌਰ, ਉਹਨੇ ਕੀ ਕੀਤਾ, ਇਹ ਜਿਹੜੇ ਕੌਂਸਲਰ ਸੀ ਇਹਨਾਂ ਨੂੰ ਸੱਦ ਲਿਆ ਸਿਸਵਾ ਮਹਿਲ ਦੇ ਵਿੱਚ। ਜੀ। ਉੱਥੇ ਇਹ ਆਖਿਆ ਕਿ ਨਿਗਮ ਚੋਣਾਂ ਦੇ ਸੰਬੰਧੀ ਮੀਟਿੰਗ ਕਰਨੀ ਹੈ। ਜਦੋਂ ਇਹ ਉੱਥੇ ਚਲੇ ਗਏ ਤੇ ਉਹਨਾਂ ਨੂੰ ਉੱਥੇ ਰੋਕ ਲਿਆ ਗਿਆ, ਰੋਟੀ ਪਾਣੀ ਛਕਾਇਆ ਗਿਆ। ਜਿੰਨੀ ਦੇਰ ਤੱਕ ਰਾਜਾ ਵੜਿੰਗ ਪਟਿਆਲੇ ਤੋਂ ਨਹੀਂ ਚਲੇ ਗਏ ਉਨੀ ਦੇਰ ਤੱਕ ਇਹਨਾਂ ਨੂੰ ਸਿਸਵਾ ਮਹਿਲ ਦੇ ਵਿੱਚ ਰੱਖਿਆ ਗਿਆ। ਤੇ ਕਿਸਮ ਦੇ ਨਾਲ ਰਾਜਾ ਵੜਿੰਗ ਦੀ ਜਿਹੜੀ ਫੇਰੀ ਦੇ ਦੌਰਾਨ ਇਹ ਪਾਲਾ ਬਦਲ ਸਕਦੇ ਸੀ ਤੇ ਮੇਅਰ ਬਿੱਟੂ ਸ਼ਰਮਾ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਬਣ ਸਕਦਾ ਸੀਗਾ। ਉਹ ਜਿਹੜੀ ਗੇਮ ਸੀ ਉਹ ਧਰੀ ਧਰਾਈ ਰਹਿ ਗਈ। ਜੀ। ਇੱਕ ਪੁਰਾਣਾ ਚੁਟਕਲਾ ਸੁਣਦੇ ਹੁੰਦੇ ਸੀਗੇ ਕਿ ਵੀ ਕਿਸੇ ਨੇ ਕਿਹਾ ਸੀ ਵੀ ਜੇ ਦੋਨੋਂ ਇੱਕ ਲਾਈਨ ਦੇ ਉੱਤੇ ਦੋਨੋਂ ਪਾਸੇ ਤੋਂ ਗੱਡੀ ਆਉਂਦਾ ਵੇਖੇ ਤੇ ਕੀ ਕਰੇਗਾ? ਉਹ ਕਹਿੰਦਾ ਸਟੇਸ਼ਨ ਮਾਸਟਰ ਨੂੰ ਦੱਸੂਗਾ। ਕਹਿੰਦਾ ਜੇ ਫੇਰ ਵੀ ਨਾ ਰੁਕੀ, ਕਹਿੰਦਾ ਉਹ ਤੋਂ ਉੱਪਰ ਫੋਨ ਕਰੂੰਗਾ। ਕਹਿੰਦਾ ਫੇਰ ਵੀ ਨਾ ਰੁਕੀ, ਕਹਿੰਦਾ ਫਿਰ ਮੈਂ ਭੂਆ ਨੂੰ ਸੱਦ ਕੇ ਲਿਆਉਂਗਾ ਕਿਉਂਕਿ ਉਹਨੇ ਕਦੀ ਟੱਕਰ ਹੁੰਦੀ ਨਹੀਂ ਵੇਖੀ। ਜਿਹੜੇ ਇਹ ਕਾਉਂਸਲਰ ਸੀਗੇ ਇਹਨਾਂ ਨੇ ਵਿਚਾਰਿਆਂ ਨੇ ਸਿਸਵਾ ਮਹਿਲ ਨਹੀਂ ਵੇਖਿਆ ਹੋਣਾ ਤੇ ਨਾ ਉੱਥੋਂ ਦੀ ਰੋਟੀ ਖਾਧੀ ਹੋਣੀ ਆ। ਇਸ ਭੱਜਾ ਭਜਾਈ ਦੇ ਵਿੱਚ, ਇਸ ਤੋੜ ਭੰਨ ਦੇ ਵਿੱਚ ਘੱਟੋ ਘੱਟ ਇਹ ਕਾਉਂਸਲਰ ਇਹ ਤਾਂ ਕਹਿ ਸਕਦੇ ਆ ਨਾ ਕਿ ਅਸੀਂ ਰਾਜਿਆਂ ਦਾ ਨਵਾਂ ਜਿਹੜਾ ਸਿਸਵਾ ਮਹਿਲ ਆ ਉਹ ਅੰਦਰੋਂ ਵੀ ਵੇਖਿਆ ਹੋਇਆ, ਉੱਥੇ ਚੀਕੂ ਤੇ ਸੀਤਾਫਲ ਵੀ ਵੇਖਿਆ ਤੇ ਅੰਦਰੋਂ ਰੋਟੀ ਵੀ ਖਾ ਕੇ ਆਏ। ਜੀ, ਜੀ, ਜੀ। ਵੈਸੇ ਮਹਿਲਾਂ ਚੋਂ ਮਾਤੜਾਂ ਨੂੰ ਪਾਣੀ ਦੇ ਗਲਾਸ ਨਹੀਂ ਜੁੜਦੇ, ਰੋਟੀਆਂ ਤਾਂ ਬਹੁਤ ਦੂਰ ਦੀ ਗੱਲ ਹੈ। ਪਨੂ ਸਾਹਿਬ, ਕੇਂਦਰੀ ਬਿਜਲੀ ਮੰਤਰਾਲੇ ਦੀ ਗੱਲ ਕਰੀਏ, ਇਹਦੀਆਂ ਹਦਾਇਤਾਂ ਨਾਲ ਸੂਬਿਆਂ ਨੂੰ ਸਾਹ ਆਉਣ ਦੀ ਆਸ ਹੋਈ ਹੈ ਜੀ। ਦੇਖੋ, ਇਸ ਵੇਲੇ ਬੜੀ ਵੱਡੀ ਸਮੱਸਿਆ ਦੇ ਨਾਲ ਜੂਝ ਰਿਹਾ ਮੁਲਕ, ਖਾਸ ਤੌਰ ਦੇ ਉੱਤੇ 16 ਰਾਜ, ਜਿਹੜੇ 10 ਰਾਜ ਨੇ ਜਿਨ੍ਹਾਂ ਦੇ ਵਿੱਚ ਬਿਜਲੀ ਦੀ ਸਭ ਤੋਂ ਵੱਡੀ ਸਮੱਸਿਆ ਚੱਲ ਰਹੀ ਹੈ। ਉਹਨਾਂ ਰਾਜਾਂ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਅੰਡਰ ਰਾਜ ਨੇ ਉਹ ਸ਼ਾਮਲ ਨੇ ਬਹੁਤੇ ਜਿਹੜੇ, ਔਰ ਉਹ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਝਾਰਖੰਡ ਵੀ ਆ। ਝਾਰਖੰਡ ਹਾਲਾਂਕਿ ਭਾਜਪਾ ਦਾ ਨਹੀਂਗਾ। ਜੰਮੂ ਕਸ਼ਮੀਰ ਜਿੱਥੇ ਕਿ ਸੈਂਟਰ ਦੀ ਸਰਕਾਰ ਹੈ। ਰਾਜਸਥਾਨ ਜੂਝ ਰਿਹਾ, ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਉੱਤਰ ਪ੍ਰਦੇਸ਼ ਜੂਝ ਰਿਹਾ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਹਰਿਆਣਾ ਜੂਝ ਰਿਹਾ, ਉੱਤਰਾਖੰਡ ਜੂਝ ਰਿਹਾ, ਬਿਹਾਰ, ਮਹਾਰਾਸ਼ਟਰ ਤੇ ਗੁਜਰਾਤ। ਇਹ 10 ਰਾਜ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਬਿਜਲੀ ਦੀ ਇਸ ਵੇਲੇ ਆ ਰਹੀ ਹੈ। ਬਿਨਾਂ ਕਿਸੇ ਸ਼ੱਕ ਦੇ ਪੰਜਾਬ ਦੇ ਵਿੱਚ ਵੀ ਬਿਜਲੀ ਦੀ ਸਮੱਸਿਆ ਗੰਭੀਰ ਹੈ, ਪਰ ਜੇ 10 ਰਾਜ ਨੇ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਗੰਭੀਰ ਹੈ। ਹੁਣ ਕੇਂਦਰੀ ਬਿਜਲੀ ਮੰਤਰਾਲੇ ਨੇ ਬਿਜਲੀ ਸੰਕਟ ਦੇ ਨਾਲ ਨਿਪਟਣ ਦੇ ਵਾਸਤੇ ਜਿਹੜਾ ਵਿਦੇਸ਼ੀ ਕੋਲਾ ਉਹਦੇ ਤੇ ਚੱਲਣ ਵਾਲੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਨੂੰ ਪੂਰੀ ਸਮਰੱਥਾ ਦੇ ਨਾਲ ਚਲਾਉਣ ਦੇ ਵਾਸਤੇ ਐਮਰਜੈਂਸੀ ਹਦਾਇਤਾਂ ਦਿੱਤੀਆਂ ਨੇ। ਕੇਂਦਰੀ ਊਰਜਾ ਮੰਤਰਾਲੇ ਦਾ ਜਿਹੜਾ ਇਹ ਫੈਸਲਾ, ਇਹਦੇ ਨਾਲ ਪੰਜਾਬ ਨੂੰ ਵੀ ਰਾਹਤ ਮਿਲੂਗੀ ਕਿਉਂਕਿ ਟਾਟਾ ਮੁੰਦਰਾ ਥਰਮਲ ਪਲਾਂਟ ਗੁਜਰਾਤ ਦੇ ਵੱਲੋਂ ਪੰਜਾਬ ਨੂੰ ਬਿਜਲੀ ਸਮਝੌਤੇ ਦੇ ਮੁਤਾਬਕ 475 ਮੈਗਾਵਾਟ ਬਿਜਲੀ ਸਪਲਾਈ ਸਤੰਬਰ 21 ਤੋਂ ਦੇਣੀ ਬੰਦ ਕੀਤੀ ਹੋਈ ਹੈ। ਇਹ ਹਦਾਇਤਾਂ ਦੇ ਨਾਲ ਪੰਜਾਬ ਲਈ ਹੁਣ ਰਾਹ ਖੁੱਲ ਗਿਆ। ਕੇਂਦਰੀ ਬਿਜਲੀ ਮੰਤਰਾਲੇ ਨੇ ਬਿਜਲੀ ਐਕਟ 2003 ਦੀ ਧਾਰਾ 11 ਦੇ ਤਹਿਤ ਮੌਜੂਦਾ ਐਮਰਜੈਂਸੀ ਵਾਲੇ
ਹਾਲਾਤ ਦੇ ਮੱਦੇਨਜ਼ਰ ਸਖਤ ਹਦਾਇਤਾਂ ਦਿੱਤੀਆਂ ਨੇ, ਜਿਨ੍ਹਾਂ ਦੇ ਤਹਿਤ ਵਿਦੇਸ਼ੀ ਕੋਲੇ ਤੇ ਚੱਲਣ ਵਾਲੇ ਸਾਰੇ ਥਰਮਲ ਪੂਰੀ ਸਮਰੱਥਾ ਦੇ ਨਾਲ ਚੱਲ ਸਕਣਗੇ। ਵਿਦੇਸ਼ੀ ਕੋਲੇ ਵਾਲੇ ਥਰਮਲਾਂ ਦੀ ਸਮਰੱਥਾ 17,600 ਮੈਗਾਵਾਟ ਹੈ, ਜਦੋਂ ਕਿ ਇਹਨਾਂ ਵਿੱਚੋਂ ਸਿਰਫ 10,000 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਵਿਦੇਸ਼ੀ ਕੋਲਾ ਮਹਿੰਗਾ ਹੋਣ ਕਰਕੇ ਇਹ ਥਰਮਲ ਬੰਦ ਪਏ ਸੀਗੇ ਜਾਂ ਫਿਰ ਘੱਟ ਸਮਰੱਥਾ ਦੇ ਉੱਤੇ ਚੱਲ ਰਹੇ ਸੀਗੇ। ਬੇਸ਼ੱਕ ਪੰਜਾਬ ਨੂੰ ਵੀ ਇਹ ਰਾਹਤ ਦੇਣ ਵਾਲਾ ਫੈਸਲਾ ਜਿਹੜਾ ਹੈ, ਟਾਟਾ ਮੁੰਦਰਾ ਪਲਾਂਟ ਦੇ ਨਾਲ ਪਾਵਰਕਾਮ ਦਾ ਕਰੀਬ 3 ਰੁਪਏ ਪ੍ਰਤੀ ਯੂਨਿਟ ਦਾ ਬਿਜਲੀ ਸਮਝੌਤਾ ਹੈ, ਪਰ ਪੰਜਾਬ ਨੂੰ ਇਹ ਬਿਜਲੀ ਸਪਲਾਈ ਮਿਲ ਨਹੀਂ ਰਹੀ ਕਿਉਂਕਿ ਪਲਾਂਟ ਵਾਲੀ ਕੰਪਨੀ ਵੱਧ ਭਾਅ ਮੰਗ ਰਹੀ ਹੈ। ਪਾਵਰਕਾਮ ਲਈ ਨੁਕਸਾਨ ਇਹ ਹੋਊਗਾ ਕਿ 3 ਰੁਪਏ ਯੂਨਿਟ ਦੀ ਥਾਂ ਟਾਟਾ ਮੁੰਦਰਾ ਤੋਂ 4.5 ਤੋਂ 5.5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੂਗੀ, ਪਰ ਫਾਇਦਾ ਇਹ ਹੋਊਗਾ ਕਿ ਪਾਵਰਕਾਮ ਨੂੰ ਜਿਹੜੀ ਐਕਸਚੇਂਜ ਦੇ ਵਿੱਚ ਬਿਜਲੀ 12 ਰੁਪਏ ਪ੍ਰਤੀ ਯੂਨਿਟ ਮਿਲਦੀ ਹੈ, ਉਹ ਟਾਟਾ ਮੁੰਦਰਾ ਤੋਂ ਕਾਫੀ ਸਸਤੀ ਮਿਲੂਗੀ। ਜੀ ਜੀ ਜੀ। ਵਿਸ਼ਵ ਸਿਹਤ ਸੰਸਥਾ WHO ਉਹਦੀ ਕੋਈ ਰਿਪੋਰਟ ਆਈ ਹੈ ਪੰਨੂ ਸਾਹਿਬ, ਤੇ ਉਹਦੇ ਤੇ ਕੇਂਦਰ ਸਰਕਾਰ ਘਿਰ ਗਈ ਹੈ, ਕਿਤੇ ਉਹੀ ਤਾਂ ਨਹੀਂ ਰਿਪੋਰਟ ਜਿਹੜੀ ਕਹਿੰਦੇ ਸੀ 1.5 ਕਰੋੜ ਦੇ ਕਰੀਬ ਲੋਕ ਜਿਹੜੇ ਆ ਕਰੋਨਾ ਕਰਕੇ ਮਰ ਗਏ ਇੰਡੀਆ ਦੇ ਵਿੱਚ? ਬਿਲਕੁਲ, ਐਕਚੁਅਲੀ ਇਹ ਕੋਈ ਸਿਰਫ ਭਾਰਤ ਦੇ ਵਾਸਤੇ ਰਿਪੋਰਟ ਨਹੀਂ ਗੀ, ਇਹ ਰਿਪੋਰਟ ਵਿਸ਼ਵ ਪੱਧਰੀ ਹੈ ਕਿ ਵਿਸ਼ਵ ਦੇ ਵਿੱਚ 1.5 ਕਰੋੜ ਦੇ ਕਰੀਬ ਮੌਤਾਂ ਹੋਈਆਂ ਨੇ ਕਰੋਨਾ ਦੇ ਨਾਲ। ਇਹਦੇ ਵਿੱਚ 47 ਲੱਖ ਮੌਤਾਂ ਭਾਰਤ ਦੇ ਵਿੱਚ ਹੋਈਆਂ ਦੱਸੀਆਂ ਗਈਆਂ ਨੇ। ਜਿਹੜਾ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਕੌਂਸਲ ਹੈ, ਉਹਨੇ WHO ਦੀ ਇਸ ਰਿਪੋਰਟ ਦੇ ਖਿਲਾਫ ਮਤਾ ਪਾਸ ਕੀਤਾ ਹੈ। ਇਹ ਰਿਪੋਰਟ ਨੂੰ ਮੁੱਢੋਂ ਸੁੱਢੋਂ ਨਕਾਰ ਦਿੱਤਾ ਗਿਆ। ਇਹ ਆਖਿਆ ਗਿਆ ਕਿ ਭਾਰਤ ਦੇ ਵਿੱਚ ਇੰਨੀਆਂ ਮੌਤਾਂ ਨਹੀਂ ਹੋਈਆਂ। ਇਹ ਕਿਹਾ ਗਿਆ ਕਿ ਜਿਹੜੇ ਤਰੀਕੇ ਅਪਣਾਏ ਗਏ ਆ ਰਿਪੋਰਟ ਤਿਆਰ ਕਰਨ ਦੇ ਵਾਸਤੇ, ਭਾਰਤ ਉਹਦੇ ਨਾਲ ਸਹਿਮਤ ਨਹੀਂ। ਉਧਰ ਵਿਰੋਧੀ ਧਿਰਾਂ ਨੇ ਜਿਹੜਾ ਜੀ ਉਹ ਘੇਰਿਆ ਸਰਕਾਰ ਨੂੰ। ਕਾਂਗਰਸ ਦੇ ਨਾਲ ਉਹਨੇ ਹਰ ਮ੍ਰਿਤਕ ਦੇ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਆ, ਔਰ ਕਾਂਗਰਸ ਨੇ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲਿਆ। ਕਾਂਗਰਸੀ ਆਗੂ ਰਾਹੁਲ ਗਾਂਧੀ ਸਣੇ ਪਾਰਟੀ ਦੇ ਕਈ ਆਗੂਆਂ ਨੇ ਕੇਂਦਰ ਸਰਕਾਰ ਤੇ ਅੰਕੜੇ ਲੁਕਾਉਣ ਦਾ ਦੋਸ਼ ਲਾਉਂਦਿਆਂ ਹੋਇਆ ਕੇਂਦਰ ਦੇ ਨੇ ਇਹ ਕਿਹਾ ਕਿ ਇਦਾਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੋਂ ਬਚਣ ਦੇ ਵਾਸਤੇ ਕੀਤਾ ਗਿਆ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ 47 ਲੱਖ ਭਾਰਤੀ ਨਾਗਰਿਕਾਂ ਦੀ ਮੌਤ ਕੋਵਿਡ-19 ਮਹਾਮਾਰੀ ਕਰਕੇ ਹੋਈ, ਜਦੋਂ ਕਿ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ 4,08,000 ਲੋਕਾਂ ਦੀ ਮੌਤ ਹੋਈ ਹੈ। ਉਹ ਕਹਿੰਦੇ ਕਿ ਵਿਗਿਆਨ ਝੂਠ ਨਹੀਂ ਬੋਲਦਾ, ਮੋਦੀ ਬੋਲਦੇ ਨੇ। ਉਹਨਾਂ ਨੇ ਸਰਕਾਰ ਨੂੰ ਇਹ ਕਿਹਾ ਕਿ ਆਪਣੇ ਪਰਿਵਾਰਕ ਮੈਂਬਰ ਗਵਾਉਣ ਵਾਲੇ ਪਰਿਵਾਰਾਂ ਦੀ ਇੱਜ਼ਤ ਕਰੋ, ਹਰੇਕ ਨੂੰ 4 ਲੱਖ ਰੁਪਈਆ ਮੁਆਵਜ਼ਾ ਦਿਓ। ਭਾਰਤੀ ਜਨਤਾ ਪਾਰਟੀ ਦਾ ਬੁਲਾਰਾ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਕਾਂਗਰਸ ਇਸ ਮੁੱਦੇ ਦੇ ਉੱਤੇ ਸਿਆਸਤ ਕਰ ਰਹੀ ਹੈ। ਇਹ ਵੀ ਕਿਹਾ ਕਿ WHO ਵੱਲੋਂ ਜਾਰੀ ਡੇਟਾ ਤੇ ਕਾਂਗਰਸ ਦਾ ਬੇਟਾ ਦੋਵੇਂ ਗਲਤ ਨੇ। ਸੰਬਿਤ ਪਾਤਰਾ ਨੇ ਇਹ ਗੱਲ ਕਹੀ ਹੈ ਕਿ ਭਾਰਤ 'ਚ ਕਰੋਨਾ ਮਹਾਮਾਰੀ ਕਰਕੇ ਹੋਈਆਂ ਮੌਤਾਂ ਦੇ ਬਾਰੇ WHO ਵੱਲੋਂ ਜਾਰੀ ਅੰਕੜੇ ਗਲਤ ਨੇ ਤੇ ਭਾਰਤ ਸਰਕਾਰ ਇਸ ਸੰਬੰਧੀ WHO ਕੋਲ ਆਪਣੇ ਇਤਰਾਜ਼ ਦਰਜ ਕਰਵਾਊਗਾ। ਇੱਥੇ ਇੱਕ ਗੱਲ ਜਿਹੜੀ ਮੈਂ ਜ਼ਰੂਰ ਕੋਟ ਕਰਨੀ ਚਾਹੂੰਗਾ, ਇੱਥੋਂ ਦੀ ਇੱਕ ਵੱਡੀ ਅਖਬਾਰ ਹੈ, ਬਹੁਤ ਵੱਡਾ ਅਦਾਰਾ, ਹਿੰਦੀ ਅਖਬਾਰ ਦਾ ਭਾਸਕਰ, ਉਹਨੇ ਕੁਝ ਮਹੀਨੇ ਪਹਿਲਾਂ ਇੱਕ ਡਾਟਾ ਜਾਰੀ ਕੀਤਾ ਸੀਗਾ। ਅੱਜ ਤੱਕ ਭਾਰਤ ਦੀ ਸਰਕਾਰ ਨੇ ਉਹਦੇ ਉੱਤੇ ਰਿਐਕਟ ਨਹੀਂ ਕੀਤਾ, ਨਾ ਉਹਨੂੰ ਝੁਠਲਾਇਆ ਤੇ ਨਾ ਉਹਨੂੰ ਸਹੀ ਕਿਹਾ। ਉਹਨੇ ਡਾਟਾ ਕਿੱਥੋਂ ਲਿਆ ਸੀਗਾ? ਉਹਨੇ ਇਹ ਕੀਤਾ ਸੀ ਕਿ ਮੰਨ ਲਓ ਇੱਕ ਸ਼ਹਿਰ ਹੈ, ਉਸ ਸ਼ਹਿਰ ਦੇ ਵਿੱਚ ਸਰਕਾਰ ਨੇ ਇਹ ਕਿਹਾ ਕਿ 10 ਮੌਤਾਂ ਹੋਈਆਂ। ਉਹ ਕਹਿੰਦਾ ਕਿ ਸਰਕਾਰੀ ਅੰਕੜਾ ਕਹਿੰਦਾ 10 ਮੌਤਾਂ ਹੋਈਆਂ। ਉਹਨੇ ਜਾ ਕੇ ਜੰਮਣ ਮਰਨ ਵਾਲੇ ਜਿਹੜਾ ਦਫ਼ਤਰ ਹੈ ਉੱਥੋਂ ਪੂਰਾ ਡਾਟਾ ਕਢਵਾ ਲਿਆ ਕਿ ਕਰੋਨਾ ਕਾਲ ਤੋਂ ਬਾਅਦ, ਕਰੋਨਾ ਕਾਲ ਦੇ ਦੌਰਾਨ ਕਿੰਨੇ ਲੋਕਾਂ ਨੇ ਮੌਤ ਦਾ ਸਰਟੀਫਿਕੇਟ ਲੈਣ ਦੇ ਵਾਸਤੇ ਅਪਲਾਈ ਕੀਤਾ। ਸਰਕਾਰੀ ਅੰਕੜੇ ਉੱਥੋਂ ਫਸ ਗਏ ਜੀ। ਮੌਤਾਂ ਹੋਈਆਂ, ਸਰਕਾਰ ਕਹਿੰਦੀ 10 ਮੌਤਾਂ ਹੋਈਆਂ, ਜਿਹੜਾ ਅਪਲਾਈ ਕੀਤਾ ਪਿਆ ਉਹ 100 ਲੋਕਾਂ ਨੇ ਅਪਲਾਈ ਕੀਤਾ ਪਿਆ। ਇਹ ਮੈਂ ਤੁਹਾਨੂੰ ਸਿੰਬੋਲਿਕ ਦੱਸ ਰਿਹਾ, ਇਹ ਨਹੀਂ ਹੈ ਕਿ 10 ਵਾਲੀ ਜਗ੍ਹਾ ਦੇ ਉੱਤੇ 100 ਵਾਲਾ ਅੰਕੜਾ ਆਇਆ, ਇਦੋਂ ਵੱਧ ਵੀ ਆਇਆ ਕੁਝ ਥਾਵਾਂ ਦੇ ਉੱਤੇ। ਉਹਨੇ ਲਗਾਤਾਰ ਸੀਰੀਜ਼ ਦੇ ਵਿੱਚ ਇਹ ਰਿਪੋਰਟਾਂ ਛਾਪੀਆਂ ਸੀ ਉਸ ਵੇਲੇ। ਉਹਨਾਂ ਰਿਪੋਰਟਾਂ ਨੂੰ ਚੁੱਕਿਆ ਇੰਟਰਨੈਸ਼ਨਲ ਮੀਡੀਆ ਨੇ, ਔਰ ਇੰਟਰਨੈਸ਼ਨਲ ਜਿਹੜੀਆਂ ਅਖਬਾਰਾਂ ਸੀ ਉਹਨਾਂ ਨੇ ਵੀ ਇਸ ਹਿੰਦੀ ਅਦਾਰੇ ਦਾ ਡਾਟਾ ਜਿਹੜਾ ਸੀ ਉਹ ਸ਼ੇਅਰ ਕੀਤਾ। ਉਦੋਂ ਕੇਂਦਰ ਦੀ ਸਰਕਾਰ ਚੁੱਪ ਰਹੀ। ਹੁਣ ਜਿਹੜਾ WHO ਆ ਉਹ ਇਹ ਤਾਂ ਹੈ ਨਹੀਂਗਾ ਜੀ ਵੀ ਕੋਈ
ਕਿਸੇ ਪਿੰਡ ਦੇ ਵਿੱਚ ਖੁੱਲੀ ਕੋਈ ਡਿਸਪੈਂਸਰੀ ਆ ਵੀ ਉਹਨੇ ਡਾਟਾ ਜਾਰੀ ਕਰਤਾ, ਤੁਸੀਂ ਉਹਦਾ ਡਾਟਾ ਝੁਠਲਾ ਦਿਓਗੇ? ਨਹੀਂ। ਜੀ ਆਫਟਰ ਆਲ ਉਹਨਾਂ ਨੇ ਕੁਛ ਤਾਂ ਇਹਦੇ ਵਿੱਚ ਜਿਹੜਾ ਡਾਟਾ ਬਣਾਇਆ, ਉਹਨਾਂ ਨੇ ਕੁਝ ਆਧਾਰ ਬਣਾਇਆ ਹੋਊਗਾ ਕਿਸੇ ਚੀਜ਼ ਨੂੰ, ਕਿਸੇ ਵਜ੍ਹਾ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਜਾਰੀ ਕੀਤਾ। ਇਉਂ ਤੁਸੀਂ ਮੁੱਢੋਂ ਸੁੱਢੋਂ ਉਹਨੂੰ ਰੱਦ ਨਹੀਂ ਕਰ ਸਕਦੇ। ਜੀ ਔਰ ਕਿੰਨੀਆਂ ਮੌਤਾਂ ਹੋਈਆਂ ਨੇ ਮੰਨਣ ਦੇ ਵਿੱਚ, ਜਿਹੜਾ ਉਹ ਹਰਜ ਕੀ ਹੈ? ਕੀ ਸਿਰਫ ਮੁਆਵਜ਼ਾ ਹੋਣ ਕਰਕੇ ਮੰਨਣ ਦੇ ਵਿੱਚ ਹਰਜ ਹੈ, ਜਾਂ ਜਿਹੜਾ ਸਿਹਤ ਸਿਸਟਮ ਹੈ ਤੁਹਾਡਾ ਉਹ ਕੰਪਲੀਟ ਕੋਲੈਪਸ ਹੈ, ਇਸ ਵਜ੍ਹਾ ਕਰਕੇ ਤੁਸੀਂ ਇਹ ਮੰਨਣ ਨੂੰ ਤਿਆਰ? ਪਨੂੰ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਇਹਦੇ ਵਿੱਚ ਜੂਨ ਜੁਲਾਈ ਦੇ ਵਿੱਚ ਆਪਾਂ ਨੂੰ ਖਬਰਾਂ ਸੁਣਨ ਨੂੰ ਮਿਲੀਆਂ ਸੀਗੀਆਂ ਵੀ ਇਨਕਮ ਟੈਕਸ ਡਿਪਾਰਟਮੈਂਟ ਨੇ ਦੈਨਿਕ ਭਾਸਕਰ ਦੇ 30 ਤੋਂ ਵੱਧ ਥਾਵਾਂ ਤੇ ਜਿਹੜੀ ਛਾਪੇਮਾਰੀ ਆ ਉਹ ਕੀਤੀ ਹੈ, ਤੇ ਮੇਰਾ ਖਿਆਲ ਹੈ ਉਹ ਇਹਨਾਂ ਆંકੜਿਆਂ ਤੋਂ ਬਾਅਦ ਕੋਈ ਗੱਲਾਂ ਸ਼ਾਇਦ ਹੋਣੀਆਂ ਵਾ। ਇਹ ਬਿਲਕੁਲ ਉਦੋਂ ਬਾਅਦ ਵਾਲੀਆਂ ਗੱਲਾਂ ਨੇ ਜੀ, ਉਦੋਂ ਹੀ ਇਹ ਛਾਪੇਮਾਰੀ ਕੀਤੀ ਗਈ ਸੀ। ਛਾਪੇਮਾਰੀ ਕੀਤੀ ਗਈ ਸੀ ਜੀ। ਅੱਛਾ ਪਨੂੰ ਸਾਹਿਬ, ਘੁਟਾਲਿਆਂ ਦੇ ਨਾਂ ਤਾਂ ਇੱਥੇ ਬੜੇ ਦਿਲਚਸਪ ਆ ਆਪਣੇ ਦੇਸ਼ ਦੇ ਵਿੱਚ। ਤੁਸੀਂ ਦੇਖ ਲਓ ਵੀ ਇੱਕ ਜੀਪ ਘੁਟਾਲਿਆਂ ਵਾਲੀ ਤੁਰੀ ਹੈ, ਤੇ ਹੁਣ ਤੱਕ ਵਜ਼ੀਫੇ ਘੁਟਾਲੇ ਤੱਕ ਤਾਂ ਅਸੀਂ ਮਾੜਾ ਮੋਟਾ ਪੜ੍ਹ ਲਿਆ, ਕੀਟਨਾਸ਼ਕ ਘੁਟਾਲੇ ਵੀ ਹੋ ਗਏ, 20 ਘੁਟਾਲੇ ਵੀ ਹੋ ਗਏ, ਸਾਰਾ ਕੁਝ ਹੋ ਗਿਆ। ਨਿੰਬੂ ਘੁਟਾਲਾ ਹੋ ਗਿਆ ਪਨੂੰ ਸਾਹਿਬ, ਤੇ ਜੇਲ੍ਹ ਦਾ ਸੁਪਰਡੈਂਟ ਫਸ ਗਿਆ। ਦੇਖੋ, ਨਿੰਬੂ ਲੁੱਟਣ ਦੀਆਂ ਖਬਰਾਂ ਵੀ ਤਾਂ ਪਿਛਲੇ ਦਿਨਾਂ ਦੇ ਵਿੱਚ ਆਉਂਦੀਆਂ ਰਹੀਆਂ ਨਾ, ਆਉਂਦੀਆਂ ਰਹੀਆਂ ਜੀ ਜੀ। ਕਿ ਨਿੰਬੂ ਇੰਨਾ ਮਹਿੰਗਾ ਹੋ ਗਿਆ ਕਿ ਇੱਥੇ ਨਾ ਇੱਕ ਚੁਟਕਲਾ ਚੱਲਦਾ ਸੀ, ਕਹਿੰਦੇ ਜੀ ਕੋਈ ਰਿਸ਼ਤੇਦਾਰ ਗਿਆ ਮਿਲਣ ਕਿਸੇ ਨੂੰ, ਤੇ ਉਹ ਬਾਰ-ਬਾਰ ਇੱਕੋ ਗੱਲ ਆਖੀ ਜਾਵੇ ਹਾਂਜੀ ਵੀ ਦੇਖੋ ਪੈਟਰੋਲ 100 ਰੁਪਏ ਨੂੰ ਕ੍ਰਾਸ ਕਰ ਗਿਆ, ਮੈਂ ਫੇਰ ਵੀ ਤੁਹਾਨੂੰ ਮਿਲਣ ਆਇਆ। ਉਹ ਫੇਰ ਗੱਲ-ਗੱਲ ਤੇ ਸੁਣਾਵੇ ਵੀ ਮੈਂ ਦੇਖੋ ਤੁਹਾਨੂੰ ਇੰਨਾ ਮੇਰਾ ਪੈਟਰੋਲ ਲੱਗ ਗਿਆ, ਮੈਂ ਫੇਰ ਵੀ ਤੁਹਾਨੂੰ ਮਿਲਣ ਆਇਆ। ਉਹ ਕਹਿੰਦੇ ਅੱਧਾ ਘੰਟਾ ਉਹਦੀਆਂ ਗੱਲਾਂ ਸੁਣਦੇ ਗਏ, ਤੇ ਉਹ ਕਹਿੰਦੇ ਉਹਦੀ ਜ਼ੁਬਾਨ ਉਦੋਂ ਬੰਦ ਹੋਈ ਜਦੋਂ ਉਹਦੇ ਮੂਹਰੇ ਲਿਆ ਕੇ ਉਹਨਾਂ ਨੇ ਨਿੰਬੂ ਪਾਣੀ ਰੱਖਤਾ। ਵਾਹ। ਕਿਉਂਕਿ ਫਿਰ ਉਹ ਸਮਝਿਆ ਨਾ ਵੀ ਇਹ ਤਾਂ ਉਦੋਂ ਵੀ ਮਹਿੰਗਾ ਜਿਹੜਾ ਸਮਾਨ ਹੈ, ਜਿਹੜਾ ਮੈਨੂੰ ਇਹ ਪਿਉਣ ਲੱਗੇ ਆ। ਫਿਰ ਨਹੀਂ ਕਹਿੰਦੇ, ਉਹ ਬੋਲਿਆ ਚੁਟਕਲੇ ਦੇ ਰੂਪ ਦੇ ਵਿੱਚ ਸੀ। ਕੈਦੀਆਂ ਨੂੰ ਜੇਲ੍ਹ ਦੇ ਵਿੱਚ ਦਾਲ ਰੋਟੀ ਪੂਰੀ ਨਾ ਦੇਣ ਦੇ ਮਾਮਲੇ ਦੇ ਉੱਤੇ ਜੇਲ੍ਹ ਸੁਪਰੀਡੈਂਡੈਂਟ ਨੂੰ ਜੇਲ੍ਹ ਮੰਤਰੀ ਦੇ ਹੁਕਮਾਂ ਤੋਂ ਬਾਅਦ ਸਸਪੈਂਡ ਕੀਤਾ ਗਿਆ। ਸੁਪਰਡੈਂਟ ਗੁਰਨਾਮ ਲਾਲ ਨੇ ਗਰਮੀ ਦੇ ਵਿੱਚ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 50 ਕਿਲੋ ਨਿੰਬੂ ਕੈਦੀਆਂ ਨੂੰ ਪਾਣੀ ਪਿਆਉਣ ਦੇ ਵਾਸਤੇ ਖਰੀਦਣ ਦਾ ਬਿੱਲ ਬਣਾਇਆ। ਠੀਕ ਹੈ। ਵੈਸੇ ਇਹ ਕਦੀ ਸੁਣਿਆ ਕਿ ਜੇਲ੍ਹ ਦੇ ਵਿੱਚ ਕੈਦੀਆਂ ਦੇ ਵਾਸਤੇ ਨਿੰਬੂ ਖਰੀਦੇ ਜਾਂਦੇ ਹੋਣ? ਉੱਥੇ ਤਾਂ ਜਿਹੋ ਜਿਹੀ ਰੋਟੀ ਆ, ਹਾਂਜੀ, ਕੋੜਕੂਆਂ ਵਾਲੀ ਦਾਲ ਤੇ ਪਲਾਸਟਿਕ ਦੀ ਰੋਟੀ। ਪਲਾਸਟਿਕ ਦੀ ਰੋਟੀ ਇਸ ਤਰ੍ਹਾਂ ਵੀ ਜਿਹੜੀ ਸ਼ਾਮੀ ਰੋਟੀ ਮਿਲਦੀ ਆ, ਉਹ ਕਿਉਂਕਿ 6-6 ਰੋਟੀਆਂ ਇੱਕ ਨੂੰ ਮਿਲਦੀਆਂ ਨੇ, ਖਾਧੀ ਇੱਕ ਜਾਂ ਡੇਢ ਜਾਂਦੀ। ਜਿਹੜੀਆਂ ਬਾਕੀ ਰੋਟੀ ਆ ਉਹ ਅਗਲੇ ਦਿਨ ਸਵੇਰੇ ਜਦੋਂ ਚਾਹ ਬਣਾਈ ਜਾਂਦੀ ਭੱਠੀ 'ਚ, ਉੱਥੇ ਬਾਲੀ ਜਾਂਦੀ ਹੈ, ਤੇ ਉਹਨੂੰ ਸਿੱਧੀ ਅੱਗ ਪੈਂਦੀ ਹੈ ਰਾਤੋਂ ਰਾਤ। ਏਦਾਂ ਦੀ ਰੋਟੀ ਉਹ ਹੁੰਦੀ ਹੈ। ਔਰ ਉੱਥੇ ਕਿਸੇ ਨੂੰ ਨਿੰਬੂ ਪਿਆਏ ਜਾਂਦੇ ਹੋਣਗੇ। ਇਹ ਕਮਾਲ ਦੀ ਗੱਲ ਹੈ। ਇਹ ਉਸ ਤਰੀਕੇ ਦਾ ਘੁਟਾਲਾ ਜਿਹੋ ਜਿਹਾ ਇੱਕ ਤਖਤ ਦੇ ਉੱਤੇ ਜਿਹੜਾ ਇੱਥੇ ਪੰਜਾਬ ਦੇ ਵਿੱਚ ਹੀ ਸਥਿਤ ਹੈ। ਕਰਫਿਊ ਦੇ ਦੌਰਾਨ, ਜਦੋਂ ਕਰੋਨਾ ਆਇਆ, ਲੋਕਡਾਊਨ ਦੇ ਦੌਰਾਨ ਉੱਥੇ ਲੰਗਰ ਘੁਟਾਲਾ ਹੋ ਗਿਆ ਸੀ। ਇਹ ਕਿਹਾ ਗਿਆ ਸੀਗਾ ਲੱਖ ਰੁਪਏ ਦੀਆਂ ਸਬਜ਼ੀਆਂ ਲੱਗੀਆਂ ਕਿਉਂਕਿ ਸੰਗਤ ਬਹੁਤ ਆ ਰਹੀ ਹੈ। ਪਰ ਉਹ ਇਹ ਬੰਦਾ ਜਿਹੜਾ ਮੈਨੇਜਰ ਸੀਗਾ, ਇਹ ਗੱਲ ਭੁੱਲ ਗਿਆ ਵੀ ਲੋਕਡਾਊਨ ਦੇ ਵਿੱਚ ਤਾਂ ਸਾਰਾ ਕੁਝ ਬੰਦ ਸੀ, ਸੰਗਤ ਕਿੱਥੋਂ ਆ ਗਈ। ਉਹਨੇ ਇਹ ਘੁਟਾਲਾ ਕਰ ਲਿਆ ਸੀ। ਇਹ ਨਿੰਬੂ ਘੁਟਾਲਾ ਏਦਾਂ ਦਾ। ਹੁਣ ਨਿੰਬੂ ਕਿਹਨੂੰ ਪਿਆਇਆ ਜਾਂਦਾ ਕੈਦੀਆਂ ਨੂੰ ਨਿੰਬੂ? ਉਹਨੇ ਕੀ ਕੀਤਾ, 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 50 ਕਿਲੋ ਨਿੰਬੂ ਕੈਦੀਆਂ ਨੂੰ ਪਾਣੀ ਪਿਆਉਣ ਦਾ ਬਿੱਲ ਜਿਹੜਾ ਸੀ ਉਹ ਬਣਾਤਾ। ਏਡੀਜੀਪੀ ਜੇਲ੍ਹ ਨੇ ਨਿਰੀਖਣ ਦੇ ਦੌਰਾਨ ਕੈਦੀਆਂ ਨੂੰ ਪੁੱਛਿਆ ਕਿ ਉਹਨਾਂ ਨੂੰ ਕਦੀ ਨਿੰਬੂ ਪਾਣੀ ਮਿਲਿਆ। ਇਹਦੀ ਪੁਸ਼ਟੀ ਖੁਦ ਏਡੀਜੀਪੀ ਜੇਲ੍ਹ ਜਿਹੜੀ ਉਹਨੇ ਕੀਤੀ। ਕਪੂਰਥਲਾ ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਪ੍ਰੋਪਰ ਰੋਟੀ ਪਾਣੀ ਨਾ ਮਿਲਣ ਦੀਆਂ ਸ਼ਿਕਾਇਤਾਂ ਜੇਲ੍ਹ ਮੰਤਰੀ ਨੂੰ ਮਿਲੀਆਂ ਸੀਗੀਆਂ, ਜਿਹਦੇ ਕਰਕੇ ਏਡੀਜੀਪੀ ਜੇਲ੍ਹ ਨੇ ਜੇਲ੍ਹ ਦਾ ਜਦੋਂ ਜਾ ਕੇ ਮੁਆਇਨਾ ਕੀਤਾ ਤਾਂ ਉਹਨਾਂ ਇਹ ਵੇਖਿਆ ਕਿ ਕੈਦੀਆਂ ਨੂੰ ਦਾਲ ਰੋਟੀ ਚੌਲ ਨਹੀਂ ਦਿੱਤਾ ਜਾ ਰਿਹਾ। ਭੋਜਨ ਦੀ ਕੁਆਲਿਟੀ ਜਿਹੜੀ ਆ ਉਹ ਬਹੁਤ ਮਾੜੀ ਆ। ਜਾਂਚ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਜੇਲ੍ਹ ਸੁਪਰੀਡੈਂਡੈਂਟ ਗੁਰਨਾਮ ਲਾਲ ਨੇ 15 ਤੋਂ 30 ਅਪ੍ਰੈਲ ਦੇ ਵਿੱਚ 50 ਕਿਲੋ ਨਿੰਬੂ ਖਰੀਦੇ ਆ, ਔਰ ਇਹ ਨਿੰਬੂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਖਰੀਦੇ ਗਏ। ਜਾਂਚ ਪੈਨਲ ਨੇ ਕੈਦੀਆਂ ਨੂੰ ਇਹ ਪੁੱਛਿਆ ਕਿ ਤੁਹਾਨੂੰ ਕਦੀ ਨਿੰਬੂ ਪਾਣੀ ਮਿਲਿਆ? ਉਹ ਕਹਿੰਦੇ ਸਾਨੂੰ ਤਾਂ ਕਦੀ ਨਿੰਬੂ ਪਾਣੀ ਦਿੱਤਾ ਨਹੀਂ। ਉੱਥੋਂ ਇਹ ਜਿਹੜਾ ਫੜਿਆ ਗਿਆ, ਇਹ ਜਿਹੜਾ ਜੇਲ੍ਹ ਸੁਪਰਡੈਂਟ ਸੀਗਾ, ਵੀ ਪਾਣੀ ਤਾਂ ਦਿੱਤਾ ਨਹੀਂ ਤੂੰ ਕਦੀ। ਉਹਨੇ ਇਹ ਠੀਕ ਉਸੇ ਤਰੀਕੇ ਦਾ ਸੀਗਾ ਜਿਸ ਤਰ੍ਹਾਂ ਦਾ ਲੰਗਰ ਘੁਟਾਲੇ ਦੀ ਮੈਂ ਤੁਹਾਨੂੰ ਗੱਲ ਕੀਤੀ ਹੈ, ਵੀ ਤੂੰ ਕਿਸੇ ਉਸ ਚੀਜ਼ ਦੇ ਉੱਤੇ ਪਾ ਲਾ ਜਿਹੜਾ ਕੈਦੀਆਂ ਨੂੰ ਦਿੱਤਾ ਜਾਂਦਾ। ਅੱਜ ਤੱਕ ਤਾਂ ਕਦੀ ਨਹੀਂ ਹੋਇਆ ਨਾ ਕਿ ਜੇਲ੍ਹ ਦੇ ਵਿੱਚ ਸ਼ਿਕੰਜਵੀ ਮਿਲਦੀ ਹੈ।
ਜੀ 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 ਜੀ। ਉੱਥੇ ਇਹ ਵੀ ਜਿਹੜਾ ਪਾਇਆ ਗਿਆ ਕਿ ਜਿਹੜੀ ਰੋਟੀ ਆ ਉਹਦਾ ਹਾਂਜੀ। ਵਜ਼ਨ 50 ਗ੍ਰਾਮ ਤੋਂ ਵੀ ਘੱਟ ਸੀਗਾ। ਹੂੰ, ਔਰ ਪੈਨਲ ਨੇ ਰਿਪੋਰਟ ਜਦੋਂ ਜੇਲ੍ਹ ਮੰਤਰੀ ਨੂੰ ਸੌਂਪੀ, ਹਰਜੋਤ ਸਿੰਘ ਬੈਂਸ ਹੋਰਾਂ ਨੂੰ, ਤੇ ਉਹਨਾਂ ਨੇ ਗੁਰਨਾਮ ਲਾਲ ਨੂੰ ਸਸਪੈਂਡ ਕਰਨ ਦਾ ਹੁਕਮ ਦਿੱਤਾ। ਉੱਥੇ ਨਵਾਂ ਜੇਲ੍ਹ ਸੁਪਰਡੈਂਟ ਆ ਗਿਆ। ਉਮੀਦ ਹੈ ਕਿ ਜੇਲ੍ਹ ਸੁਪਰਡੈਂਟ ਜਿਹੜਾ ਅਗਲਾ ਆਊਗਾ ਉਹ ਘੱਟੋ ਘੱਟ ਇਸ ਗੱਲ ਦਾ ਧਿਆਨ ਜਿਹੜਾ ਜ਼ਰੂਰ ਰੱਖੂਗਾ ਵੀ ਉਹ ਨਾ ਹੋਵੇ ਵੀ ਨਵਾਂ ਜਿਹੜਾ ਆਵੇ ਤੇ ਉਹ ਇਹ ਕਹੇ ਜੀ ਮੈਂ ਜਲੇਬੀਆਂ ਖਵਾਈਆਂ ਇੰਨੇ ਦੀਆਂ ਰੜੀਆਂ। ਜਿਹੜੀ ਚੀਜ਼ ਮੰਨੀ ਨਹੀਂ ਜਾ ਸਕਦੀ ਜੇਲ੍ਹ ਦੇ ਵਿੱਚ, ਉਹਦਾ ਵੀ ਘੁਟਾਲਾ ਹੋ ਜਾਂਦਾ। ਸੋ ਇਹ ਜਿਵੇਂ ਤੁਸੀਂ ਗੱਲ ਕਹੀ ਸੀ ਸਟਾਰਟਿੰਗ ਦੇ ਵਿੱਚ, ਤੁਹਾਡੀ ਗੱਲ ਠੀਕ ਹੈ, ਘੁਟਾਲੇ ਜੀ। ਬੜੇ ਡਿਫਰੈਂਟ ਟਾਈਪ ਦੇ ਹੁੰਦੇ ਨੇ। ਕੜਾਹ ਪ੍ਰਸ਼ਾਦ ਸਕੈਂਡਲ, ਡੂਨਾ ਹੂੰ, ਸਕੈਂਡਲ, ਜੇ ਤੁਹਾਨੂੰ ਯਾਦ ਹੋਵੇ ਜਿਹੜੇ ਡੂਨੇ ਵਰਤੇ ਜਾਂਦੇ ਪੱਤੇ ਦੇ, ਉਹ ਵੀ ਜੀ। ਸਕੈਂਡਲ ਹੋ ਚੁੱਕਿਆ ਹੋਇਆ। ਇਹ ਨਿੰਬੂ ਘੁਟਾਲਾ ਹੈ ਜੀ, ਨਵਾਂ ਘੁਟਾਲਾ ਹੈ। ਹਰਾ ਘੁਟਾਲਾ, ਨਿੰਬੂ ਹਰਿਆਂ ਸਬਜ਼ੀਆਂ ਚ ਆਉਂਦਾ, ਹਰੀਆਂ ਚੀਜ਼ਾਂ ਚ ਆਉਂਦਾ ਜੀ। ਜਥੇਦਾਰ ਸਾਹਿਬ ਕਹਿ ਰਹੇ ਆ ਵੀ ਪਟਿਆਲਾ ਹਿੰਸਾ ਦੀ ਜਾਂਚ ਜਿਹੜੀ ਹੈ ਉਹ ਜੱਜ ਤੋਂ ਹੋਣੀ ਚਾਹੀਦੀ ਹੈ। ਗਿਆਨੀ ਹਰਪ੍ਰੀਤ ਸਿੰਘ PhD ਹੋਰੀ ਜਿਹੜੇ ਨੇ ਜੀ, ਜੀ। ਉਹ ਇਸ ਵੇਲੇ ਕੰਪਲੀਟ ਅਕਾਲੀ ਦਲ ਬਾਦਲ ਦੀ ਬੋਲੀ ਕੰਟੀਨਿਊਸ ਜਿਹੜਾ ਉਹ ਬੋਲ ਰਹੇ ਆ। ਇੱਕ ਤਾਂ ਉਹਨਾਂ ਦਾ ਬਿਆਨ ਕੱਲ ਦਾ ਇਸ ਗੱਲ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਜੀ। ਕਿ ਉਹ ਕਹਿੰਦੇ ਪੰਜਾਬ ਦੇ ਵਿੱਚ ਜਿਹੜੇ ਟੈਸਟ ਟਿਊਬ ਬੇਬੀ ਨੇ ਉਹਨਾਂ ਦੇ ਬਹੁਤ ਸਾਰੇ ਸੈਂਟਰ ਖੁੱਲ ਗਏ। ਹੂੰ, ਔਰ ਹਰਪ੍ਰੀਤ ਸਿੰਘ PhD ਹੋਰਾਂ ਦੀ ਇਹ ਗੱਲ ਗਲਤ ਨਹੀਂ ਗੀ, ਜੀ। ਇਹ ਗੱਲ ਸਹੀ ਹੈ। ਉਹ ਕਹਿੰਦੇ ਆ ਕਿ ਲੜਕੀਆਂ ਤਾਂ ਪੰਜਾਬੀ ਨੇ, ਪਰ ਜਿਹੜਾ ਸੀਮਨ ਵਰਤਿਆ ਜਾ ਰਿਹਾ ਉਹ ਪੰਜਾਬੀਆਂ ਦਾ ਨਹੀਂ ਗਾ। ਜੀ। ਇਹ ਜਥੇਦਾਰ ਸਾਹਿਬ ਗੱਲ ਕਹਿੰਦੇ ਨੇ। ਗੱਲ ਉਹਨਾਂ ਦੀ ਸਹੀ ਹੋ ਸਕਦੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸਵਾਲ ਇਹ ਆ, ਪੰਜਾਬੀਆਂ ਨੂੰ ਇਸ ਸਥਿਤੀ ਤੱਕ ਪਹੁੰਚਾਇਆ ਕਿਹਨੇ? ਜੀ। ਕਿਹਨੇ ਨਸ਼ੇ ਦੀ ਆਮਦ ਲਿਆਂਦੀ? ਹੂੰ, ਕਿਹਨਾਂ ਨੇ ਨਸ਼ਾ ਸਿਖਰ ਦੇ ਉੱਤੇ ਲਿਜਾਇਆ? ਕਿਉਂਕਿ ਨਸ਼ਾ ਹੀ ਆ ਨਾ ਜਿਹੜਾ, ਚਾਹੇ ਉਹ ਮੈਡੀਕਲ ਨਸ਼ਾ ਹੈ ਤੇ ਚਾਹੇ ਹੈਰੋਇਨ ਸਮੈਕ ਵਾਲਾ ਨਸ਼ਾ ਹੈ, ਜੀ। ਉਹ ਨਪੁੰਸਕ ਕਰਦਾ ਨਾ। ਜੀ। ਜੀ। ਔਰ ਇਹ ਨਪੁੰਸਕਤਾ ਜਿਹੜੀ ਆ ਪੰਜਾਬੀਆਂ ਦੇ ਵਿੱਚ ਫੈਲੀ ਕਿੱਥੋਂ ਆਈ? ਹੂੰ, ਇਹ ਕਿਹਨਾਂ ਨੇ ਜਿਹੜੀ ਉਹ ਲਿਆਂਦੀ? ਇਹਦੀ ਨਹੀਂ ਉਹ ਗੱਲ ਕਰਦੇ। ਜੀ। ਉਹ ਹੁਣ ਇਹਦੇ ਉੱਤੇ ਮੌਜੂਦਾ ਸਰਕਾਰ ਨੂੰ ਘੇਰਨਾ ਚਾਹੁੰਦੇ ਆ, ਜਾਂ ਉਹ ਇਹ ਕਹਿੰਦੇ ਕੋਈ ਬੜੇ ਉਹ ਫਿਕਰਮੰਦ ਨੇ। ਹੂੰ, ਬੜੀ ਚੰਗੀ ਗੱਲ ਹੈ। ਜਥੇਦਾਰ ਸਾਹਿਬ ਉਦੋਂ ਫਿਕਰਮੰਦ ਕਿਉਂ ਨਾ ਹੋਏ ਜਦੋਂ ਨਸ਼ੇ ਦੇ ਵਿੱਚ ਪੰਜਾਬ ਡੁੱਬਦਾ ਤੁਰਿਆ ਜਾਂਦਾ ਸੀ। ਜੀ। ਬਿਲਕੁਲ। ਦੂਜੀ ਜਿਹੜੀਆਂ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਦੀ ਮੀਟਿੰਗ ਸੱਦੀ ਅਕਾਲ ਤਖਤ ਦੇ ਉੱਤੇ, ਔਰ ਉਹਦੇ ਵਿੱਚ ਬੋਲਦਿਆਂ ਉਹਨਾਂ ਨੇ ਇਹ ਗੱਲ ਕਹੀ ਕਿ ਪਟਿਆਲਾ ਹਿੰਸਾ ਦੇ ਵਾਸਤੇ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ ਔਰ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਇਹਦੀ ਜਾਂਚ ਜਿਹੜੀ ਉਹ ਕਰਵਾਈ ਜਾਵੇ। ਇਹਦੇ ਵਿੱਚ ਜਿਹੜੇ ਕੁਝ ਮਤੇ ਪਾਸ ਕੀਤੇ ਗਏ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਕਈ ਦਿਨ ਪਹਿਲਾਂ ਪੋਸਟਰ ਬਣਾ ਕੇ ਸਿੱਖਾਂ ਨੂੰ ਚੈਲੰਜ ਕਰਨ ਵਾਲੇ ਹਰੀਸ਼ ਸਿੰਗਲਾ ਦੇ ਉੱਤੇ ਘਟਨਾ ਹੋਣ ਤੱਕ ਕੋਈ ਕਾਰਵਾਈ ਨਾ ਕੀਤੀ ਜਾਣੀ, ਇਹ ਪ੍ਰਸ਼ਾਸਨ ਦੀ ਗਲਤੀ ਸੀਗੀ ਜੀ। ਔਰ ਇਸ ਕਰਕੇ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਹ ਬਿਲਕੁਲ ਗੱਲ ਉਹਨਾਂ ਦੀ ਸਹੀ ਹੋ ਸਕਦੀ ਆ। ਹੁਣ ਸਵਾਲ ਇਹ ਆ, ਜੂਨ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੁੰਦਾ, ਉਹਦੇ ਪੋਸਟਰ ਲੱਗ ਜਾਂਦੇ ਆ। ਅਕਤੂਬਰ ਦੇ ਵਿੱਚ ਜਾ ਕੇ ਉਹਦੀ ਬੇਅਦਬੀ ਕੀਤੀ ਜਾਂਦੀ ਹੈ। ਉਦੋਂ ਦੇ ਵਾਸਤੇ ਕਿ ਕੀ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਕਦੇ ਜਥੇਦਾਰ ਸਾਹਿਬ ਨੇ ਜਿਹੜਾ ਉਹ ਠਹਿਰਾਇਆ? ਅੱਜ ਤੱਕ ਨਹੀਂ ਜਿਹੜਾ ਉਹ ਠਹਿਰਾਇਆ। ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਸਿੱਖ ਭਾਈਚਾਰਾ ਹੈ ਉਹਨੂੰ ਜਾਣ ਬੁੱਝ ਕੇ ਟਾਰਗੇਟ ਦੇ ਉੱਤੇ ਲਿਆ ਗਿਆ ਇਸ ਘਟਨਾ ਤੋਂ ਬਾਅਦ। ਮੇਰੀ ਚਾਚੇ ਜਿਹੜਾ ਬਲਜਿੰਦਰ ਸਿੰਘ ਪਰਵਾਨਾ ਹੈ, ਉਹਨੂੰ ਜਿਹੜਾ ਸਿੱਖੀ ਦਾ ਠੇਕਾ ਕਿਹਨੇ ਦਿੱਤਾ ਹੋਇਆ ਕਿ ਉਹ ਹਰੇਕ ਚੀਜ਼ ਜਿਹੜੀ ਆ ਉਹ ਸਿੱਖਾਂ ਦੇ ਵਾਸਤੇ ਉਹ ਬੰਦਾ ਬੋਲ ਸਕਦਾ? ਕੀ ਉਹ ਬੁਲਾਰਾ ਹੈ ਅਕਾਲ ਤਖਤ ਦੇ ਜਥੇਦਾਰ ਦਾ ਜਾਂ ਨਹੀਂ? ਕਿਉਂਕਿ ਬਲਜਿੰਦਰ ਸਿੰਘ ਪਰਵਾਨਾ ਨੇ ਤਾਂ ਕਪੂਰਥਲੇ ਦੇ ਵਿੱਚ ਇੱਕ ਮੰਦਬੁੱਧੀ ਜਿਹੜਾ ਬੱਚਾ ਰੋਟੀ ਦੀ ਆਸ ਦੇ ਵਿੱਚ ਧਾਰਮਿਕ ਸਥਾਨ ਤੇ ਚਲੇ ਗਿਆ ਸੀ, ਉਹਨੂੰ ਮਾਰਨ ਦੇ ਵਾਸਤੇ ਵੀਡੀਓ ਪਾਈਆਂ ਸੀਗੀਆਂ ਕਿ ਅਸੀਂ ਪ੍ਰਸ਼ਾਸਨ ਨੂੰ ਨਹੀਂ ਦੇਣਾ, ਅਸੀਂ ਆਪ ਉਹਦੇ ਨਾਲ ਇਨਸਾਫ ਕਰਾਂਗੇ। ਉਹਦੀ ਵਜ੍ਹਾ ਕਰਕੇ ਉਦੋਂ ਉਹ ਮੁੰਡਾ ਮਾਰਿਆ ਗਿਆ ਸੀ। ਜਥੇਦਾਰ ਨੇ ਉਦੋਂ ਨਹੀਂ ਦੱਸਿਆ ਕਿ ਇਹ ਕੌਣ ਹੈ, ਬਲਜਿੰਦਰ ਸਿੰਘ ਪਰਵਾਨਾ ਕੌਣ ਹੈ ਜੀ। ਔਰ ਇਹ ਜਿਹੜੀ ਗੱਲ ਇਹਦੇ ਵਿੱਚ ਇੱਕ ਮਤਾ ਇਹ ਵੀ ਪਾਸ ਕੀਤਾ ਗਿਆ ਕਿ ਜਿਹੜੇ ਨਫ਼ਰਤ ਫੈਲਾਉਣ ਵਾਲੇ ਸ਼ਿਵ ਸੈਨਿਕ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਦਿੱਤੀ ਗਈ ਸੁਰੱਖਿਆ ਗਾਰਡ ਤੁਰੰਤ ਵਾਪਸ ਲਈ ਜਾਵੇ। ਬਿਲਕੁਲ ਲਈ ਜਾਣੀ ਚਾਹੀਦੀ ਹੈ 100%। ਪਰ ਸ਼ਿਵ ਸੈਨਿਕਾਂ ਦੇ ਨਾਲ ਨਾਲ ਹੁਣ ਜਥੇਦਾਰ ਸਾਹਿਬ ਦੇ ਮੂਹਰੇ ਵੀ ਤਾਂ ਜਿਪਸੀ ਚੱਲਦੀ ਆ, ਉਹਨਾਂ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ ਜੀ? ਈਵਨ ਜਿੰਨੇ ਇੱਕ ਪ੍ਰਚਾਰਕ ਇੱਥੇ ਲਈ ਫਿਰਦੇ ਨੇ,
ਸਿਕਿਉਰਿਟੀ ਤਾਂ ਉਹਨਾਂ ਦੀ ਵੀ ਜਿਹੜੀ ਉਹ ਬੰਦ ਹੋਣੀ ਚਾਹੀਦੀ ਹੈ। ਇਹ ਸਟੇਟਸ ਸਿੰਬਲ ਬਣਿਆ ਹੋਇਆ ਸਿਕਿਉਰਿਟੀ ਵਾਲਾ, ਜੀ ਔਰ ਸਿਕਿਉਰਿਟੀ ਕਿਸੇ ਨੂੰ ਵੀ ਨਹੀਂ ਮਿਲਣੀ ਚਾਹੀਦੀ, ਕਿਸੇ ਇੱਕ ਦੇ ਵਾਸਤੇ ਨਹੀਂ, ਬਾਕੀਆਂ ਦੇ ਵਾਸਤੇ ਵੀ ਇੱਕੋ ਜਿਹਾ ਜਿਹੜਾ ਕ੍ਰਾਈਟੇਰੀਆ ਹੋਵੇ ਤੇ ਗੱਲ ਸਮਝ ਆਉਂਦੀ ਆ। ਜਥੇਦਾਰ PhD ਸਾਹਿਬ ਜਿਹੜੇ ਨੇ ਉਹ ਇੱਕ ਪਾਸੜ ਜਿਹੜੀ ਆ ਉਹ ਗੱਲ ਕਰ ਰਹੇ ਨੇ, ਔਰ ਲੋਕਾਂ ਨੂੰ ਸਮਝ ਤਾਂ ਆ ਰਹੀ ਆ, ਪਰ ਜਥੇਦਾਰ ਸਾਹਿਬ ਸਮਝਦੇ ਨੇ ਕਿ ਸ਼ਾਇਦ ਲੋਕਾਂ ਨੂੰ ਸਮਝ ਇਹ ਗੱਲ ਨਹੀਂ ਆ ਰਹੀ। ਲੋਕਾਂ ਨੂੰ ਪਤਾ ਹੈ ਕਿ ਉਹ ਕਿੱਥੋਂ ਬੋਲ ਰਹੇ ਨੇ ਤੇ ਉਹਨਾਂ ਦਾ ਇਹਦੇ ਬੋਲਣ ਪਿੱਛੇ ਪਰਪਸ ਕੀ ਆ, ਮਕਸਦ ਕੀ ਆ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਕਦੀ ਹਿੰਦੂ ਸਿੱਖਾਂ ਦੀ ਆਪਸ ਦੇ ਵਿੱਚ ਲੜਾਈ ਨਹੀਂ ਹੋਈ, ਨਾ ਪਟਿਆਲੇ ਵਾਲੀ ਜਿਹੜੀ ਘਟਨਾ ਸੀ ਉਹ ਕੋਈ ਹਿੰਦੂ ਸਿੱਖ ਵਿਵਾਦ ਸੀਗਾ। ਇਹਦੇ ਪਿਛਲੀ ਕਹਾਣੀ ਕੀ ਆ ਉਹ ਬਹੁਤ ਸਾਰਾ ਕੁਝ ਸਾਹਮਣੇ ਆ ਚੁੱਕਾ ਹੈ, ਉਹਦੇ ਵਿਸਥਾਰ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ। ਜੀ ਜੀ, ਪਟਿਆਲਾ ਹਿੰਸਾ ਤੋਂ ਲੈ ਕੇ ਪਨੂ ਸਾਹਿਬ ਤੁਸੀਂ ਪੀਪਲੀ ਲਾਈਵ ਤੱਕ ਦੀਆਂ ਸਾਨੂੰ ਜਾਣਕਾਰੀਆਂ ਦਿੱਤੀਆਂ ਖਬਰਾਂ ਦੀ। ਪੀਪਲੀ ਲਾਈਵ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਇੱਕ ਸਟਾਇਰ ਤੋਂ, ਤੇ ਮੇਰੇ ਹੁਣ ਯਾਦ ਆ ਗਿਆ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਉਹਦਾ ਇੱਕ ਗਾਣਾ ਬੜਾ ਮਸ਼ਹੂਰ ਹੋਇਆ ਸੀ, ਮਹਿੰਗਾਈ ਡੈਣ ਖਾਏ ਜਾਤ ਹੈ। ਮੈਨੂੰ ਲੱਗਦਾ ਕਿ ਸ਼ਾਇਦ ਉਹ ਪਿਪਲੀ ਲਾਈਵ ਦਾ ਗਾਣਾ ਨਹੀਂ ਸੀਗਾ, ਜੀ ਜੇ ਮੈਂ ਗਲਤ ਨਹੀਂ ਤਾਂ। ਇੱਕ ਕਵਾਲੀ ਦੇ ਰੂਪ ਦੇ ਵਿੱਚ ਸੀਗਾ ਉਹ, ਉਹਦੇ ਵਿੱਚ ਗਾਣਾ ਨਹੀਂ ਸੀਗਾ ਜਿੱਥੋਂ ਤੱਕ ਮੈਨੂੰ ਪਤਾ। ਇਹ ਆਮਿਰ ਖਾਨ ਨੇ ਫਿਲਮ ਪ੍ਰੋਡਿਊਸ ਕੀਤੀ ਸੀਗੀ ਜੀ। ਜੀ ਜੀ ਜੀ, ਠੀਕ ਹੈ ਜੀ ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਪਨੂ ਸਾਹਿਬ। ਥੈਂਕ ਯੂ ਪ੍ਰਵੀਨ ਜੀ। ਸੋ ਸਰੋਤੇ ਸਨ ਆਪਣੇ ਨਾਲ ਪੰਜਾਬ ਤੋਂ ਜੁੜੇ ਬਲਤੇਜ ਪਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਦੇਸ਼ ਦੁਨੀਆ ਦੀਆਂ ਖਬਰਾਂ ਬਾਰੇ ਚਰਚਾ ਕੀਤੀ ਆ। ਉਹਨਾਂ ਨੇ ਆਪਾਂ ਨੂੰ ਪਟਿਆਲਾ ਹਿੰਸਾ ਤੋਂ ਲੈ ਕੇ ਨਿੰਬੂ ਘੁਟਾਲਾ, ਉਸ ਤੋਂ ਬਾਅਦ ਵਿਸ਼ਵ ਸਿਹਤ ਸੰਸਥਾ ਤੇ ਰਿਪੋਰਟ ਤੇ ਜਿਹੜੀ ਕੇਂਦਰ ਸਰਕਾਰ ਕਰੀ ਹੈ, ਕੇਂਦਰੀ ਬਿਜਲੀ ਮੰਤਰਾਲੇ ਦੀਆਂ ਹਦਾਇਤਾਂ ਨਾਲ ਸੂਬਿਆਂ ਨੂੰ ਸਾਹ ਆਉਣ ਦੀ ਆਸ ਹੋਈ ਹੈ, ਤੇ ਨਾਲ ਨਾਲ ਨਗਰ ਕੌਂਸਲ ਪਟਿਆਲਾ ਤੇ ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਸਰਕਾਰ ਦਾ ਤਜਰਬਾ, ਤੇ ਤਿੰਨਾਂ ਰਾਜਾਂ ਦਾ ਪੁਲਿਸ ਦਾ ਪੀਪਲੀ ਲਾਈਵ। ਜਾਂਦੇ ਸਾਡੇ ਸਪਾਂਸਰ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੀ ਹੈ, ਜ਼ਿਕਰ ਕਰਦੀ ਉਹਨਾਂ ਦਾ। ਖਾਲਸਾ ਇੰਸ਼ੋਰੈਂਸ ਏਜੰਸੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਵਧੀਆ ਸੇਵਾਵਾਂ ਦਿੰਦੇ ਨੇ। 408 272 2500 ਨੰਬਰ ਡਾਇਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੀ, ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 415 909 0503। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਜੇਕਰ ਤੁਸੀਂ ਵੀ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਲਿਜਾਣਾ ਚਾਹੁੰਦੇ ਹੋ ਤਾਂ ਪੰਜਾਬੀ ਰੇਡੀਓ USA ਤੇ ਐਡ ਲਵਾਉਣਾ ਨਾ ਭੁੱਲੋ। ਤੁਸੀਂ ਪ੍ਰੋਗਰਾਮਾਂ ਨੂੰ ਸਪਾਂਸਰ ਵੀ ਕਰ ਸਕਦੇ ਹੋ। ਨੰਬਰ ਹੈ ਜੀ 408 272 5200 ਡਾਇਲ ਕਰਕੇ ਤੁਸੀਂ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ। ਸੋ ਅੱਜ ਦੀਆਂ ਇਹਨਾਂ ਖਬਰਾਂ ਦੇ ਵਿੱਚ ਆਪਾਂ ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮਾਂ ਨਾਲ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।